Our country has been known as Bharat for ages. Whatever may be the language, the name remains the same. We don't have to think about whether anyone outside will understand this or not. If they want to, they will, but that is not our problem. 75 ਸਾਲ ਬਾਅਦ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਮੁਲਕ ਦਾ ਨਾਮ ਕੀ ਹੈ। ਇੰਡੀਆ ਹੈ ਕਿ ਭਾਰਤ ਹੈ, ਇਹਦਾ ਮਤਲਬ ਹੈ ਇਹ ਕਦੇ ਐਜ਼ ਏ ਮੁਲਕ ਐਗਜ਼ਿਸਟ ਕਰਦਾ ਹੀ ਨਹੀਂ ਸੀ। ਇਹ ਯੂਨੀਅਨ ਹੈ ਆਫ ਡਿਫਰੈਂਟ ਨੈਸ਼ਨੈਲਿਟੀਜ਼। ਉਹਨੇ ਕਿਹਾ ਜੀ ਇੱਕੋ ਵਾਰੀ ਚੋਣਾਂ ਹੋਣ, ਪਾਰਲੀਮੈਂਟ ਵੀ, ਅਸੈਂਬਲੀ ਵੀ, ਮਿਊਨਿਸਪੈਲਿਟੀ ਵੀ, ਜ਼ਿਲ੍ਹਾ ਪਰਿਸ਼ਦ ਵੀ, ਬਲਾਕ ਸੰਮਤੀ ਵੀ, ਪੰਚਾਇਤਾਂ ਵੀ, ਥੱਲੇ ਤੱਕ ਵਨ। ਦੇਖੋ ਜੀ ਇੱਕ ਨੇਸ਼ਨ ਹੈ ਸਾਡਾ, ਇੱਕ ਇਲੈਕਸ਼ਨਾਂ ਹੁਣ ਫੈਡਰਲਿਜ਼ਮ ਦੀਆਂ ਤੁਸੀਂ ਚੋਣਾਂ ਲਾ ਕੇ ਰੱਖ ਦਿਓ, ਅਜੇ ਉਹਦੇ ਚੋਂ ਹੀ ਉੱਭਰ ਰਹੇ ਸੀ ਦੂਜੇ। ਤੇ ਨਾਲ ਦੀ ਨਾਲ ਇਹ ਕਿ ਜੀ ਇਹ ਇੰਡੀਆ ਨਹੀਂ ਹੈ ਮੁਲਕ, ਇਹ ਭਾਰਤ ਹੈ। ਮੁਸਲਮਾਨਾਂ ਦੇ ਘੱਟ ਗਿਣਤੀਆਂ ਦੇ ਜੈਨੋਸਾਈਡ ਦੀ ਕਾਲ ਵੀ ਨਾਲ ਦੀ ਨਾਲ ਉਹਨਾਂ ਦੀ ਚੱਲ ਰਹੀ ਹੈ। ਮਨੀਪੁਰ ਦੇ ਵਿੱਚ ਈਸਾਈਆਂ ਦਾ ਸਫਾਇਆ, ਕਸ਼ਮੀਰ 'ਚ ਮੁਸਲਮਾਨਾਂ ਦਾ, ਪੰਜਾਬ ਦੇ ਸਿੱਖਾਂ ਦਾ ਕੀ ਹਾਲ ਕੀਤਾ ਹੋਇਆ। ਇੱਧਰ ਉਹਨਾਂ ਨੇ ਇਸ ਡਿਬੇਟ ਹੁਣ ਆਉਣ ਵਾਲੇ ਦਿਨਾਂ 'ਚ ਈਵਨ ਵਿਦਨ ਜਿਹੜੀ ਸਾਈਜ਼ੇਬਲ ਹਾਈ ਕਾਸਟ ਹਿੰਦੂ ਸੁਸਾਇਟੀ ਹੈ ਉਹਨਾਂ 'ਚ ਵੀ ਪੋਲਰਾਈਜੇਸ਼ਨ ਹੋਏਗੀ ਕਿ ਜਿਹੜਾ ਭਾਰਤ ਕਹਿੰਦਾ ਉਹ ਹਿੰਦੂਤਵੀ ਹੈ ਤੇ ਜਿਹੜਾ ਇੰਡੀਆ ਕਹਿੰਦਾ ਉਹ ਦੁਸ਼ਮਣ ਹੈ। The world needs us today, we don't need the world. ਭਾਰਤ ਖੰਡ ਇਹ ਐਗਜ਼ਿਸਟ ਕਰਦੇ ਰਹੇ ਨੇ ਕਿਉਂਕਿ ਖੰਡ ਕੰਟੀਨੈਂਟ ਨੂੰ ਕਹਿੰਦੇ ਨੇ ਕਿ ਇੱਕ ਹਿੱਸਾ ਜਿਹੜਾ ਹੈ, ਔਰ ਉਹਦਾ ਭਾਰਤ ਕੌਣ ਹੈ? ਕੋਈ ਉਹਨੂੰ ਭਰਤ ਨਾਲ ਜੋੜਦਾ, ਕੋਈ ਰਾਮ ਦੇ ਭਰਾ ਨੂੰ ਭਰਤ ਨੂੰ ਕਹਿੰਦਾ ਹੈ। RSS ਵਾਲੇ ਫਿਰਕੂ ਹੋ ਸਕਦੇ ਨੇ, ਜ਼ਹਿਰੀਲੇ ਨੇ, ਨਫ਼ਰਤ ਨਾਲ ਭਰੇ ਹੋਏ ਨੇ, ਇਹ ਸਭ ਦੇ ਬਾਵਜੂਦ ਉਹ ਗਧੇ ਨਹੀਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੋਟਨਾ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੁਸਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਰਿਪੋਰਟ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 5 ਸਤੰਬਰ 2023 21 ਭਾਦੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਵੀਰ ਗੋਵਿੰਦਰ ਸਿੰਘ ਜੀ ਅਤੇ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅੱਜ ਮੋਦੀ ਕਿਆਂ ਦੇ ਸਾਹਮਣੇ ਇੰਡੀਆ ਅਲਾਇੰਸ ਵਾਲੇ ਖਲੋਤੇ ਹਨ, ਪਰ ਸਾਡੇ ਲਈ ਦੋਵੇਂ ਧਿਰਾਂ ਇੱਕ ਬਰਾਬਰ ਹਨ। ਹਕੂਮਤ ਕਿਸ ਵੀ ਧਿਰ ਦੀ ਆ ਜਾਵੇ, ਸਾਡੇ ਲਈ ਇਸ ਹਕੂਮਤ ਨੇ ਜ਼ਹਿਰ ਹੀ ਉਗਲਣਾ ਹੈ। ਸੋ ਸਾਡੇ ਮਸਲੇ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਗੈਰ ਹੱਲ ਨਹੀਂ ਹੋਣੇ। ਸੋ ਪਰ ਇਹਨਾਂ ਨੂੰ ਵੀ ਦੇਖਦੇ ਹਾਂ ਹੁਣ ਪੰਜਾਬ ਵਿੱਚ ਜਿਹੜੇ ਆਪ ਵਾਲੇ ਕਾਂਗਰਸ ਨਾਲ ਰਲ ਕੇ ਕੀ ਚੰਨ ਚਾੜਨਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਨਵੀਰ ਸਿੰਘ ਜੀ ਅਤੇ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ G20 ਸਮਿਟ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਨੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਕਿ ਇੰਡੀਆ ਨੂੰ ਭਾਰਤ ਕਿਹਾ ਜਾਵੇ। ਵਿਚਾਰਨ ਵਾਲੀ ਗੱਲ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਖਾਤਮੇ ਦਾ ਜਿਹੜਾ ਇਹ ਸ਼੍ਰੀ ਗਣੇਸ਼ ਹੈ ਜਾਂ G20 ਸੰਮੇਲਨ ਚੋਂ ਸਾਹਮਣੇ ਆ ਰਹੀ ਅਸਫਲਤਾ ਤੋਂ ਧਿਆਨ ਪਾਸੇ ਕਰਨਾ ਹੈ। ਇਸ ਮੂਵ ਦਾ
2024 ਦੀਆਂ ਜੀ ਪਾਰਲੀਮਾਨੀ ਚੋਣਾਂ ਦੇ ਨਾਲ ਵੀ ਸੰਬੰਧ ਜੋੜਿਆ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੈਕਸਾਸ ਤੋਂ ਸਾਡੇ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਇਹ ਸਾਡੇ ਬਹੁਤ ਹੀ ਲਾਡਲੇ ਵੀਰ ਨੇ ਇਸ ਲਈ ਕਿਉਂਕਿ ਇਹਨਾਂ ਨੇ ਜਦੋਂ ਸਾਡੇ ਸਾਹਮਣੇ ਵੱਡਾ ਚੈਲੰਜ ਆਇਆ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਤੁਰ ਜਾਣਾ ਬਿਲਕੁਲ ਔਰ ਜਿਸ ਹਿੰਮਤ ਔਰ ਹੌਸਲੇ ਨਾਲ ਸਾਨੂੰ ਹੌਸਲਾ ਦਿੱਤਾ ਸਾਨੂੰ ਲਾਡ ਲਡਾਇਆ ਬਿਲਕੁਲ ਅਸੀਂ ਸਮਝਦੇ ਹਾਂ ਕਿ ਅਸੀਂ ਹਮੇਸ਼ਾ ਰਿਣੀ ਰਵਾਂਗੇ ਅੱਜ ਵੀ ਵੀਰ ਗੋਬਿੰਦਰ ਸਿੰਘ ਹੋਰਾਂ ਨਾਲ ਸਵੇਰੇ ਗੱਲਬਾਤ ਹੋ ਰਹੀ ਸੀ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਹੁੰਦੇ ਨੇ ਨਾਈਸ ਔਰ TV 84 ਦੀ ਨੂੰ ਰੈਗੂਲਰਲੀ ਦੇਖਦੇ ਵੀ ਨੇ ਉਹਨਾਂ ਦੀ ਇਨਪੁਟ ਵੀ ਹੁੰਦੀ ਹੈ ਔਰ ਉਹ ਇਹ ਮਹਿਸੂਸ ਕਰਦੇ ਨੇ ਕਿ TV 84 ਇੱਕ ਪੰਥ ਦੀ ਆਵਾਜ਼ ਹੈ ਇਹ ਹਰ ਹਾਲਤ ਦੇ ਵਿੱਚ ਜਾਰੀ ਰਹਿਣਾ ਚਾਹੀਦਾ ਹੈ ਜੋ ਵੀ ਮੁਸ਼ਕਲਾਂ ਆਉਣ ਇਸ ਦੇ ਬਾਵਜੂਦ ਜਿਹੜਾ ਇਸ 'ਚੋਂ ਇੱਕ ਕੌਮੀ ਮੈਸੇਜ ਨਿਕਲਦਾ ਹੈ ਔਰ ਉਹਨਾਂ ਦੇ ਲਈ ਡਾਕਟਰ ਰਣਜੀਤ ਸਿੰਘ ਭਰਾਵਾਂ ਵਰਗੇ ਦੋਸਤਾਂ ਵਰਗੇ ਭਰਾ ਤੇ ਉਹਨਾਂ ਨੇ ਇਹ ਪ੍ਰਣ ਵੀ ਲਿਆ ਸੰਗਤ ਦੇ ਵਿੱਚ ਵੀ ਔਰ ਸਾਡੀਆਂ ਸਾਰੀਆਂ ਜਿੰਨੀਆਂ ਵੀ ਮੀਟਿੰਗਸ ਉਸ ਪੀਰੀਅਡ 'ਚ ਹੋਈਆਂ ਜੀ ਕਿ ਵੀ ਜਿੰਨੀ ਦੇਰ ਸਾਹ ਆਇਆ ਸੀ ਡਾਕਟਰ ਸਾਹਿਬ ਦੇ ਲਾਏ ਇਸ ਬੂਟੇ ਨੂੰ ਜਿਹੜਾ ਉਹ ਪਾਣੀ ਵੀ ਦਿਆਂਗੇ ਖਾਦ ਵੀ ਦਿਆਂਗੇ ਔਰ ਇਸ ਨੂੰ ਵੱਧਦਾ ਫੁੱਲਦਾ ਰੱਖਾਂਗੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਉਹਨਾਂ ਨੇ ਸਵਾਲ ਵੀ ਕੀਤਾ ਹੈ ਕਿ ਅਸੀਂ ਆਲਮੋਸਟ ਰੋਜ਼ਾਨਾ ਹੀ ਕਿਸੇ ਨਾ ਕਿਸੇ ਆਨੇ ਬਹਾਨੇ ਡਿਸਕਸ ਕਰਦੇ ਕਿ ਗੱਲ ਅਲਟੀਮੇਟਲੀ ਇਸ ਨੂੰ ਉਹ ਇੱਕ ਕਹਾਣੀ ਨਾਲ ਕਿਹਾ ਜਾਏ ਤੇ ਉਹ ਜ਼ਿਆਦਾ ਸੌਖਾ ਹੈ ਕਿ ਕੋਈ ਦਿੱਲੀ ਦੇ ਬਾਜ਼ਾਰ ਦੇ ਵਿੱਚ ਠੂਏ ਲੈਣ ਗਿਆ ਜਿਹਨੂੰ ਸਕਾਰਪੀਅਨ ਕਿਹਾ ਜਾਂਦਾ ਹੈ ਔਰ ਉਹਨੂੰ ਪੁੱਛਣ ਲੱਗਾ ਕਿ ਭਾਈ ਇਹਦਾ ਕੀ ਭਾਅ ਹੈ ਛੋਟਾ ਜਿਹਾ ਸੀ ਉਹਨੇ ਕਿਹਾ ਜੀ 500 ਰੁਪਈਆ ਇੱਕ ਵੱਡਾ ਸੀ ਉਹਨੇ ਕਿਹਾ ਇਹਦਾ ਕੀ ਹੈ ਜੀ 500 ਉਹਦਾ ਇੱਕ ਹੋਰ ਉਸ ਤੋਂ ਵੀ ਵੱਡਾ ਸੀ 500 ਉਹ ਕਹਿੰਦਾ ਕਿ ਭਾਈ ਇਹ ਛੋਟਾ ਜਿਹਾ ਇਹਦਾ ਵੀ ਉਨਾ ਹੀ ਭਾਅ ਹੈ ਉਹ ਕਹਿੰਦਾ ਕਿਸੇ ਦੇ ਵੀ ਪੂਛ ਨੂੰ ਹੱਥ ਲਾ ਕੇ ਦੇਖ ਡੰਗ ਇੱਕੋ ਜਿਹਾ ਹੀ ਮਾਰਦੇ ਨੇ ਸੋ ਇਹਦੀ ਕੀਮਤ ਇਹਦੀ ਡੰਗ 'ਚ ਹੈ ਸੋ ਸਾਡੇ ਲਈ ਉਹ ਕਾਂਗਰਸ ਹੋਏ BJP ਹੋਏ ਆਮ ਆਦਮੀ ਪਾਰਟੀ ਹੋਏ ਔਰ ਮੰਦੇ ਭਾਗਾਂ ਨੂੰ ਜੇ ਬਾਦਲ ਅਕਾਲੀ ਦਲ ਵੀ ਕਹਿਣਾ ਹੋਏ ਤੇ ਉਹਨਾਂ ਦਾ ਵੀ ਰੋਲ ਕਿਉਂਕਿ ਜਿਹੜੇ ਲੋਕ ਦੁਸ਼ਮਣ ਦੇ ਸਾਥੀ ਸਹਿਯੋਗੀ ਬਣਦੇ ਨੇ ਅਲਾਈਅੰਸ ਦਾ ਮਤਲਬ ਤਾਂ ਇਹੀ ਹੁੰਦਾ ਹੈ ਸਹਿਯੋਗ ਬਿਲਕੁਲ ਤੇ ਜਿਹੜੇ ਈਵਨ ਨਾ ਵੀ ਅਲਾਈਅੰਸ ਚਾਹਣ ਚੁੱਪ ਰਹਿਣ ਜ਼ੁਲਮ ਨੂੰ ਦੇਖ ਕੇ ਉਹ ਵੀ ਜਿਹੜੀ ਹੈ ਸਾਇਲੈਂਸ ਇਜ਼ ਹਾਫ ਐਕਸੈਪਟੈਂਸ ਜਿਹੜੇ ਲੋਕ ਚੁੱਪ ਰਹਿੰਦੇ ਨੇ ਉਹ ਵੀ ਵਿਰੋਧ ਦੇ ਨਾਲ ਹੀ ਖਲੋਤੇ ਹੁੰਦੇ ਨੇ ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਔਰ ਇਹਦੇ 'ਚ ਜੇ ਅਸੀਂ ਬਾਰ-ਬਾਰ 75 ਸਾਲ ਦਾ ਇਤਿਹਾਸ ਦੁਹਰਾਈਏ ਤਾਂ ਫਿਰ ਬਹੁਤ ਵਾਰ ਅਸਲੀ ਟੌਪਿਕ ਦੇ ਲਈ ਉਹ ਵਕਤ ਨਹੀਂ ਬਚਦਾ ਹੈ ਸੋ ਜਦੋਂ ਇਹਨਾਂ ਨੇ ਇੰਡੀਅਨ ਸਟੇਟ ਨੇ 10 ਅਕਤੂਬਰ 1947 ਨੂੰ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ ਸੀ ਸੋ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਦਾ ਦੌਰ ਤਾਂ ਸ਼ੁਰੂ ਹੋ ਗਿਆ ਸੀ ਜੀ ਔਰ 47 ਤੋਂ 84 ਤੱਕ 37 ਵਰੇ ਇਹ ਇਕੱਲਾ ਇਹੀ ਨਹੀਂ ਸੀ ਕਿ ਜੀ ਜੂਨ ਦੇ ਪਹਿਲੇ ਹਫਤੇ ਉਹਨਾਂ ਨੇ ਸਾਡੇ ਤੇ ਟੋਟਲ ਵਾਰ ਜਿਹੜੀ ਹੈ ਉਹ ਡਿਕਲੇਅਰ ਜਾਂ ਅਨਡਿਕਲੇਅਰਡ ਥੋਪੀ ਗਈ ਸਾਡੇ ਉੱਤੇ ਅਸੀਂ ਦੇਖਦੇ ਹਾਂ 1955 ਤੱਕ ਪਹੁੰਚਦੇ ਆਂ ਜਿਹੜਾ ਉਹ ਦਰਬਾਰ ਸਾਹਿਬ ਦੇ ਉੱਤੇ ਪੁਲਿਸ ਰੇਡ ਕੀਤਾ ਜਾਂਦਾ ਹੈ ਪੰਜਾਬੀ ਸੂਬਾ ਮੋਰਚਾ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਪਾਬੰਦੀ ਲਾਈ ਜਾਂਦੀ ਹੈ ਔਰ ਇਹ ਨਹੀਂ ਹੈ ਵੀ ਇੱਕ ਪਾਰਟੀ ਅੱਗੇ ਤਾਂ ਇੱਕ ਪੀਰੀਅਡ ਸੀ ਕਿ ਵੀ ਦਿੱਲੀ ਤਖਤ ਔਰ ਕਾਂਗਰਸ ਇਹ ਸਿਨੋਨਿਮਸ ਹੀ ਸੀ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਸਿੱਖ ਸਪੀਕਰ ਖਲੋ ਕੇ ਕਿਸੇ ਦੀਵਾਨ ਨੂੰ ਜਾਂ ਕਿਸੇ ਇਕੱਠ ਨੂੰ ਸੰਬੋਧਨ ਕਰਦਾ ਸੀ ਤੇ ਜਦੋਂ ਦਿੱਲੀ ਤਖਤ ਕਹਿੰਦਾ ਸੀ ਤੇ ਕਾਂਗਰਸ ਪਾਰਟੀ ਮਤਲਬ ਕਿਉਂਕਿ ਰੂਲ ਹੀ ਕਾਂਗਰਸ ਕਰਦੀ ਸੀ ਉਹ ਭਾਵੇਂ ਨਹਿਰੂ ਰਿਹਾ ਫਿਰ ਸ਼ਾਸਤਰੀ ਆਇਆ ਫਿਰ ਇੰਦਰਾ ਗਾਂਧੀ ਲੰਬਾ ਵਕਤ ਰਹੀ ਕਿਉਂਕਿ ਇਹ ਇੱਕ ਅਰਥਕ ਹੀ ਸੀ ਲੇਕਿਨ ਹੁਣ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਹੁਣ ਤਾਂ ਕਾਂਗਰਸ ਤੋਂ ਬਾਅਦ ਕਿੰਨੀਆਂ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਬਣੀਆਂ ਜੀ ਨਿਰੰਕਾਰੀ ਜਿਹੜਾ ਹਮਲਾ ਸਿੱਖਾਂ ਤੇ ਕਰਕੇ 13 ਸਿੱਖਾਂ ਦਾ ਮਾਰਨਾ ਹੈ ਜਾਂ ਅਵਤਾਰ ਬਾਣੀ ਯੁੱਗ ਪੁਰਸ਼ ਜ਼ਹਿਰੀਲੀਆਂ ਕਿਤਾਬਾਂ ਜਿਹੜੀਆਂ ਐਂਟੀ ਸਿੱਖ ਨੇ ਉਹ ਤਾਂ ਜਨਤਾ ਪਾਰਟੀ ਉਹ ਮੁਰਾਰਜੀ ਦੇਸਾਈ ਦੀ ਸਰਕਾਰ ਜਿਹਨੂੰ ਪਾਵਰ 'ਚ ਲਿਆਉਣ ਲਈ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ 42,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਫਿਰ ਤੁਸੀਂ ਉਸ ਤੋਂ ਵੀ ਜੇ ਅੱਗੇ ਨਿਕਲ ਜਾਂਦੇ ਹੋ ਇੰਦਰਾ ਗਾਂਧੀ ਦੇ ਜਾਣ ਤੋਂ ਬਾਅਦ ਰਾਜੀਵ ਗਾਂਧੀ ਤੋਂ ਬਾਅਦ ਜਿਹੜੀ ਸਰਕਾਰ VP ਸਿੰਘ ਦੀ ਬਣਦੀ ਹੈ ਹੁਣ VP ਸਿੰਘ ਜਿਹਨੂੰ ਜੈ ਪ੍ਰਕਾਸ਼ ਨਾਰਾਇਣ ਦੀਆਂ ਰੈਲੀਆਂ 'ਚ
ਔਰ ਦੂਸਰਾ ਸਾਰੀ ਗੈਦਰਿੰਗ ਸਿੱਖਾਂ ਦੀ ਰਹੀ ਤੇ ਵੀਪੀ ਸਿੰਘ ਦਾ ਕੀ ਰੋਲ ਰਿਹਾ। ਫਿਰ ਚੰਦਰ ਸ਼ੇਖਰ ਜਿਹਨੂੰ ਸਿੱਖ ਆਪਣਾ ਦੋਸਤ ਸਮਝਦੇ ਸੀ ਕਿ ਜੀ ਦੇਖੋ ਇਹ ਇੱਕੋ ਇੱਕ ਸੀ ਜਿਹਨੇ ਜੂਨ 84 ਦੇ ਹਮਲੇ ਦੀ ਨਖੇਦੀ ਕੀਤੀ ਸੀ। ਜੀ ਉਹਨੇ ਖੁੱਲ੍ਹੇਆਮ ਕਿਹਾ ਸੀ, ਉਹਨੇ ਕਿਹਾ ਜੀ ਐਵੇਂ ਸਿੱਖ ਭੁਲੇਖਾ ਨਾ ਪਾਲਣ, ਜਦੋਂ ਫੌਜ ਦੇ ਹਵਾਲੇ ਹੁੰਦਾ ਅਸੀਂ ਜਦੋਂ ਚਾਹੀਏ ਹਜ਼ਾਰਾਂ ਮਾਰ ਦਈਏ। ਹੁਣ ਇਸ ਸਾਰੇ ਨੂੰ ਤੋੜਦਿਆਂ ਫਿਰ ਅਟਲ ਬਿਹਾਰੀ ਵਾਜਪਾਈ, ਉਹਦੀ 3 ਵਾਰ ਸਰਕਾਰ, ਔਰ ਅਕਾਲੀ ਉਹਦੇ 'ਚ ਭਾਈਵਾਲ ਜੀ ਔਰ ਮੋਦੀ ਨਾਲ ਵੀ ਆ ਕਿਸਾਨ ਮੋਰਚੇ ਤੋਂ ਪਹਿਲਾਂ ਤੱਕ, ਪਹਿਲੇ ਪੂਰੀ ਟਰਮ 'ਚ 2014 ਤੋਂ 2019 ਤੱਕ ਅਕਾਲੀ ਦਲ ਭਾਈਵਾਲ। ਹੁਣ ਕੋਈ ਧਿਰ ਤਾਂ ਐਸੀ ਨਹੀਂ ਰਹਿ ਗਈ ਜਿਹਦੀ ਸਰਕਾਰ ਨਾ ਬਣੀ ਹੋਈ। ਆਪੋਜੀਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਸੈਂਟਰਲ ਲੈਵਲ ਦੇ ਉੱਤੇ ਜਨਤਾ ਪਾਰਟੀ, ਬੀਜੇਪੀ ਔਰ ਕਮਿਊਨਿਸਟ ਪਾਰਟੀਆਂ ਵਗੈਰਾ, ਜਿਹੜੀ ਕਾਂਗਰਸ ਦੀ ਅਲਾਇੰਸ ਮਨਮੋਹਨ ਸਿੰਘ ਸਰਕਾਰ ਸੀ ਉਹਦਾ ਹਿੱਸਾ ਸੀ। ਸੋ ਇਸ ਸਾਰੇ ਦੇ ਚੱਲਦੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਇੰਸ ਬਣ ਜਾਏ, ਇੰਡੀਆ ਅਲਾਇੰਸ ਦਾ ਹਿੱਸਾ ਬਣ ਜਾਣ ਨਾ ਬਣ, ਅੱਜ ਫੈਕਟ ਆਫ ਦਾ ਮੈਟਰ ਇਹ ਹੈ ਕਿ ਪੰਜਾਬ ਹੋਏ, ਬਿਲਕੁਲ ਕਸ਼ਮੀਰ ਹੋਏ, ਮਨੀਪੁਰ, ਨਾਰਥ ਈਸਟ ਦੀਆਂ ਸਟੇਟਾਂ ਹੋਣ, ਇਹਨਾਂ ਨੂੰ ਸਟੇਟ ਗਵਰਨਮੈਂਟਸ ਰਨ ਨਹੀਂ ਕਰਦੀਆਂ। ਜਿਵੇਂ ਭਗਵੰਤ ਮਾਨ ਨੇ ਸਾਰੇ ਦੇ ਸਾਰੇ 23 ਜ਼ਿਲ੍ਹੇ ਜਿਹੜੇ ਨੇ ਲਾ ਐਂਡ ਆਰਡਰ ਲਈ NIA ਦੇ ਹਵਾਲੇ ਕਰ ਦਿੱਤੇ ਨੇ। ਅੱਜ ਹੀ ਇੱਕ ਵੀਰ ਦੀ ਗੱਲ ਹੋ ਰਹੀ ਸੀ ਚੰਡੀਗੜ੍ਹ, ਤੇ ਗੱਲ ਚੱਲ ਰਹੀ ਸੀ ਕਿ ਭਾਈ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਸ ਦਾ ਜਿਹੜਾ ਇੱਕ ਥੋਰੋਫੇਅਰ ਸੀ ਲੋਕਾਂ ਦੇ ਜਾਣ ਦਾ, ਉਹ ਬਲੌਕ ਕੀਤਾ ਹੋਇਆ ਸੀ। ਜ਼ਾਹਰ ਹੈ ਜੀ ਕਿਵੇਂ ਪੁਲਿਸ ਨੇ ਜ਼ਬਰਦਸਤੀ ਖੁਲਾਇਆ ਔਰ ਨਿਹੰਗ ਸਿੰਘਾਂ ਨੂੰ ਜਿਹੜਾ ਉਹਨਾਂ ਦੀ ਖਿੱਚ ਧੂ ਕੀਤੀ। ਤੇ ਉਹ ਕਹਿਣ ਲੱਗੇ ਜੀ ਇੱਥੇ ਤਾਂ ਹਾਲ ਇਹ ਹੈ ਕਿ ਵੀ ਈਵਨ ਜਦੋਂ ਇਹ NIA ਜਾਂ ਦੂਜੇ ਆ ਜਾਂਦੇ ਨੇ ਤੇ ਪੰਜਾਬ ਪੁਲਿਸ ਵੀ ਕਹਿੰਦੇ ਉਹ ਤਾਂ ਭਿੱਜੀ ਬਿੱਲੀ ਬਣ ਕੇ ਨਾਲ ਤੁਰੇ ਹੁੰਦੇ ਨੇ, ਉਹ ਵੀ ਉਹਨਾਂ ਤੋਂ ਡਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਬਈ ਰੂਲ ਜਿਹੜਾ ਉਹੀ ਕਰ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ। ਔਰ ਇਹੀ ਜਦੋਂ ਅਸੀਂ NIA ਜਾਂ CBI ਜਾਂ ਰਾ ਇਹਨਾਂ ਦਾ ਜ਼ਿਕਰ ਕਰਦੇ ਹਾਂ, ਇਹਦੇ ਲਈ ਅੱਜ ਕੱਲ੍ਹ ਲਫ਼ਜ਼ ਡੀਪ ਸਟੇਟ ਇਸਤੇਮਾਲ ਕੀਤਾ ਜਾਂਦਾ। ਸੋ ਦਿੱਲੀ ਦੇ ਵਿੱਚ ਕਿਹੜੀ ਹਕੂਮਤ ਬਣਦੀ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਡੀਪ ਸਟੇਟ ਰਨ ਕਰਦੀ ਹੈ ਜਦੋਂ ਤੱਕ ਇਹ ਮੈਟਰ ਉਹ ਪੰਜਾਬ ਹੋਏ, ਕਸ਼ਮੀਰ ਹੋਏ, ਨਾਰਥ ਈਸਟ ਹੋਏ, ਇਹ ਸਾਰੀਆਂ ਸਟੇਟਾਂ ਦਾ ਕੰਟਰੋਲ ਸਿੱਧਾ ਇਹਨਾਂ ਦੇ ਕੋਲ ਹੈ। ਬਾਕੀ ਸਾਹਮਣੇ ਸੂਬੇਦਾਰ ਕੋਈ ਬਾਦਲ ਆ ਜਾਏ ਜਾਂ ਅੱਜ ਭਗਵੰਤ ਮਾਨ ਹੈ, ਕੱਲ ਨੂੰ ਕੋਈ ਹੋਰ ਆ ਜਾਏ, ਇਹਦੇ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ। ਔਰ ਜਿਵੇਂ ਵੀਰਾਂ ਨੇ ਕਿਹਾ ਕਿ ਅਲਟੀਮੇਟਲੀ ਸਾਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਔਰ ਇਸੇ ਤੇ ਹੀ ਸਾਡਾ ਫੋਕਸ ਰਹਿਣਾ ਚਾਹੀਦਾ। ਹਾਲਾਂ ਅਸੀਂ ਡਿਸਕਸ ਵੀ ਕਰਦੇ ਹਾਂ ਕਿਉਂਕਿ ਉਹ ਕਰੰਟ ਇਵੈਂਟ ਹੁੰਦੀ ਹੈ, ਤੁਸੀਂ ਉਹਨੂੰ ਇਗਨੋਰ ਵੀ ਨਹੀਂ ਕਰ ਸਕਦੇ। ਪਰ ਕੋਈ ਆ ਜਾਏ, ਇਹ ਸਾਰੇ ਠੂਏ ਨੇ ਔਰ ਸਾਡਾ ਇਲਾਜ ਜਿਹੜਾ ਹੈ ਉਹ ਖਾਲਿਸਤਾਨ ਦੀ ਕਾਇਮੀ ਦੇ ਨਾਲ ਜੁੜਿਆ ਹੋਇਆ ਹੈ। ਇਹ ਗੱਲ ਜਿਹੜੀ ਹੈ ਇਹ ਨਿਸ਼ਚੈਵਾਚਕ ਸੱਚ ਹੈ। ਬਿਲਕੁਲ ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਣ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਉਸ ਦੀਆਂ ਪੈੜਾਂ ਕਿਵੇਂ ਅੱਗੇ ਨੂੰ ਵੱਧ ਰਹੀਆਂ ਨੇ, ਕਿਵੇਂ ਮਨੂ ਸਮ੍ਰਿਤੀ ਦੇ ਵੱਲ ਜਾ ਰਹੇ ਨੇ, ਕਿਵੇਂ ਈਵਨ ਹੁਣ ਤੱਕ ਜਿਹੜੇ ਉਹ ਡਾਕਟਰ ਅੰਬੇਦਕਰ ਦੀ ਤਸਵੀਰ ਦੇ ਉੱਤੇ ਹਾਰ ਵੀ ਪਾਉਂਦੇ ਸੀ ਤੇ ਬਾਬਾ ਸਾਹਿਬ ਕਰਦੇ ਸੀ। ਔਰ ਅਸੀਂ ਹਮੇਸ਼ਾ ਕਿਹਾ ਕਿ ਭਾਈ ਇਹਨਾਂ ਨੂੰ ਨਾ ਕਦੇ ਬਾਬਾ ਸਾਹਿਬ ਪਚਿਆ, ਨਾ ਕਦੇ ਇਹਨਾਂ ਨੂੰ ਸਿੱਖ ਵਿਚਾਰਧਾਰਾ ਪਚੀ ਹੈ। ਇਹਨਾਂ ਦੇ ਲਈ ਤਾਂ ਮਨੂ ਸਮ੍ਰਿਤੀ ਹੀ ਇਹਨਾਂ ਦਾ ਸੰਵਿਧਾਨ ਹੈ। 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਸਾਡਾ ਤਾਂ ਉਸ 'ਚੋਂ ਵੀ ਕੁਝ ਨਹੀਂ ਸੀ ਨਿਕਲਿਆ, ਇਸ ਲਈ ਸਿੱਖ ਨੁਮਾਇੰਦਿਆਂ ਨੇ ਉਹਦੇ 'ਤੇ ਦਸਤਖਤ ਨਹੀਂ ਕੀਤੇ ਹੋਏ। ਪਰ ਹਿੰਦੂ ਤਵੀਆਂ ਨੂੰ ਇਹ ਸੰਵਿਧਾਨ ਵੀ ਜਿਹੜਾ ਨਹੀਂ ਪਚਿਆ ਕਿਉਂਕਿ ਇਹਦੇ 'ਚ ਬ੍ਰਾਹਮਣ ਤੇ ਸ਼ੂਦਰ ਬਰਾਬਰ ਹੈ। ਬਿਲਕੁਲ ਦੋਨਾਂ ਦੇ ਕੋਲ ਇੱਕ ਵੋਟ ਹੈ। ਔਰ ਕਿੱਥੇ 3000 ਸਾਲ ਜਿਸ ਸ਼ੂਦਰ ਦਾ ਪਰਛਾਵਾਂ ਨਹੀਂ ਬ੍ਰਾਹਮਣ ਨੇ ਪੈਣ ਦਿੱਤਾ, ਉਹ ਬਰਾਬਰ ਤੇ ਆ ਕੇ ਵੋਟ ਪਾਉਣ ਦਾ ਉਹਨੂੰ ਹੱਕ ਮਿਲਦਾ ਹੈ, ਰਿਜ਼ਰਵੇਸ਼ਨ ਮਿਲੀ ਹੈ। ਔਰ ਲਗਾਤਾਰਤਾ ਦੇ ਨਾਲ ਬੇਸ਼ੱਕ ਉਹਨਾਂ ਨੇ ਡੰਮੀ ਜਿਹੇ ਉਸ ਕਿਸਮ ਦੇ ਆਪਣੇ ਵੀ ਰੱਖੇ ਹੋਏ ਨੇ। ਆ ਜਿਹੜਾ ਕੋਵਿਡ ਦਾ ਜਿਹਨੂੰ ਹੁਣ ਉਸ ਕਮੇਟੀ ਦਾ ਹੈੱਡ ਬਣਾਇਆ ਹੈ, ਜਿਸ ਕਮੇਟੀ ਨੇ ਫੈਸਲਾ ਕਰਨਾ ਜੀ 1 ਨੇਸ਼ਨ 1 ਇਲੈਕਸ਼ਨ, ਜਿਹਨੂੰ ਪ੍ਰੈਜ਼ੀਡੈਂਟ ਬਣਾਇਆ ਗੂੰਗਾ ਭਗਤ। ਆ ਜਿਹੜੀ ਮਰਮੀ ਕਿ ਕੀ ਬਣਾਈ ਹੈ ਵਿਚਾਰੀ, ਉਹੀ ਲੱਗਦੀ ਹੈ ਵੀ ਵਿਚਾਰੀ ਜੇ ਕਿੱਥੋਂ ਇਹਨੂੰ ਫੜ ਕੇ ਲਿਆਏ। ਹੁਣ ਕਹਿਣ ਨੂੰ ਕਹੀ ਜਾਓ ਕਿ ਜੀ ਇਹ ਸ਼ਡਿਊਲ ਟਰਾਈਬ ਹੈ ਤੇ ਇਹ ਆਦੀਵਾਸੀਆਂ ਨੂੰ ਉਹਨੂੰ ਉਹਦਾ ਕੀ ਸੰਬੰਧ ਹੈ ਜਾਂ ਲਾਗਾ ਦੇ ਗਏ। ਸੋ ਇਹ ਰਬੜ ਸਟੈਂਪਸ ਤਾਂ ਰੱਖੇ ਨੇ ਔਰ ਇਹੀ ਰੀਜ਼ਨ ਹੈ ਕਿ ਭਾਈ ਇਹਨਾਂ ਨੂੰ ਕਿਉਂਕਿ ਇੱਕ ਵੋਟ ਬੈਂਕ ਹੈ, ਵੋਟ ਬੈਂਕ ਲੈਣ ਲਈ ਵੀ ਉਹਨਾਂ ਨੂੰ ਇਹ ਦੱਸਣਾ ਪੈਂਦਾ। ਲੇਕਿਨ ਅਲਟੀਮੇਟਲੀ ਇਹ ਉਸ ਪਾਸੇ ਵੱਲ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਭਵਿੱਖ ਦੇ ਵਿੱਚ ਕਿਸੇ ਦੀ ਵੋਟਾਂ ਦੀ ਲੋੜ ਨਹੀਂ ਹੋਏਗੀ। ਸਿਸਟਮ ਉਹ ਇਸ ਕਿਸਮ ਦਾ ਹੀ ਕ੍ਰੀਏਟ ਕਰਨਗੇ ਜਿਹੜਾ ਇਹਨਾਂ ਦੇ ਵਰਣ ਆਸ਼ਰਮ ਤੇ ਆਧਾਰਿਤ ਹੈ। ਔਰ ਵਰਣ ਆਸ਼ਰਮ ਦਾ ਮਤਲਬ ਹੈ ਕਿ ਬ੍ਰਾਹਮਣ
ਪੌੜੀ ਦੇ ਸਭ ਤੋਂ ਉੱਪਰਲੇ ਡੰਡੇ ਤੇ ਬੈਠਾ ਹੈ ਔਰ ਸ਼ੂਦਰ ਜਿਹੜਾ ਉਹਦੇ ਪੈਰਾਂ ਦੇ ਵਿੱਚ ਬੈਠਾ ਹੈ, ਕਿਉਂਕਿ ਬ੍ਰਹਮਾ ਨੇ ਇਹ ਵਰਣ ਪੈਦਾ ਕੀਤੇ। ਬ੍ਰਾਹਮਣ ਉਹਦੇ ਮੂੰਹ ਚੋਂ ਨਿਕਲਿਆ, ਉਹਦੇ ਫੇਸ ਚੋਂ, ਕਸ਼ਤਰੀ ਉਹਦੀਆਂ ਬਾਹਾਂ ਚੋਂ ਨਿਕਲਿਆ, ਵੈਸ਼ ਉਹਦੇ ਢਿੱਡ ਚੋਂ ਨਿਕਲਿਆ, ਸ਼ੂਦਰ ਉਹਦੇ ਪੈਰਾਂ ਚੋਂ ਨਿਕਲਿਆ। ਔਰ ਜਿਹੜੇ ਕਰੋੜਾਂ ਘਰਾਂ 'ਚ ਰੋਜ਼ਾਨਾ ਪੜ੍ਹਿਆ ਜਾਂਦਾ ਹੈ, ਢੋਲ, ਢੋਰ, ਗਵਾਰ, ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ। ਹੁਣ ਇਸ 'ਚ ਜ਼ਾਹਰ ਹੈ ਕਿ ਵੀ ਢੋਲ ਜਿਹੜਾ ਹੈ ਉਹ ਵੱਜੇਗਾ ਤਾਂ ਹੀ ਜੇ ਉਹਨੂੰ ਕੁੱਟੋਗੇ। ਢੋਰ ਪਸ਼ੂ ਹੈ ਤੇ ਸ਼ੂਦਰ ਉਹਨਾਂ ਦਾ ਬਣਾਇਆ ਹੋਇਆ ਹੈ, ਉਹੀ ਜਿਹੜੀ ਅਨਟਚੇਬਲਸ ਨੇ। ਔਰ ਔਰਤ, ਹੁਣ ਤੁਸੀਂ 50% ਆਬਾਦੀ ਔਰਤਾਂ ਦੀ ਪਾਸੇ ਕੱਢ ਦਿਓ, 25% ਦਲਿਤ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਕੱਢ ਦਿਓ, ਤੇ ਬਾਕੀ ਜਿਹੜੇ ਰਹਿ ਜਾਂਦੇ ਨੇ ਉਹਨਾਂ 'ਚ ਕਸ਼ਤਰੀ ਵੀ ਇਸ ਕੰਮ ਲਈ ਰੱਖੇ ਨੇ ਵੀ ਤੁਸੀਂ ਬ੍ਰਾਹਮਣ ਧਰਮ ਦੀ ਜਿਹੜੀ ਪਾਲਣਾ ਕਰਨ ਵਾਲੇ ਨੇ ਉਹਨਾਂ ਦੀ ਰੱਖਿਆ ਕਰਨੀ ਹੈ। ਹੁਣ ਰਾਮਚੰਦਰ ਜੀ ਜਾਂ ਦੂਜਿਆਂ ਦੇ ਜਿਹੜੇ ਵੱਡੇ ਗੁਣ ਬਿਆਨੇ ਜਾਂਦੇ ਨੇ ਕਿ ਜੀ ਉਹ ਜਦੋਂ ਜੰਗਲ ਗਏ 14 ਸਾਲ ਦਾ ਬਨਵਾਸ, ਤੇ ਜਿਹੜੇ ਰਾਖਸ਼ਸ, ਹੁਣ ਜਦੋਂ ਉਹ ਰਾਖਸ਼ਸ ਕਹਿੰਦੇ ਨੇ, ਸਾਨੂੰ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਕਿ ਜਿਵੇਂ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰਨ ਦੇ ਕਾਬਿਲ ਸਮਝਿਆ ਗਿਆ, ਜਿਹੜੇ ਓਰੀਜਨਲ ਲੋਕ ਜੰਗਲਾਂ ਦੇ ਜਿਹੜੇ ਵਨਵਾਸੀ ਸੀ, ਜਿਹੜੇ ਜਿਨ੍ਹਾਂ ਦੀ ਉਹ ਹੈਬੀਟੈਟ ਸੀ, ਜਿਹੜੇ ਦਰਾਵੜ ਰੇਸ ਨਾਲ ਸੰਬੰਧਿਤ ਸੀ, ਉਹਨਾਂ ਦੇ ਲਈ ਲਫ਼ਜ਼ ਰਾਖਸ਼ਸ ਘੜਿਆ ਗਿਆ ਸੀ। ਔਰ ਇਹ ਜਿਹੜੇ ਸੁਰ ਔਰ ਅਸੁਰ ਵੀ ਲਫ਼ਜ਼ ਨੇ, ਅਸੁਰ, ਰਾਖਸ਼ਸ, ਸੁਰ, ਦੇਵਤੇ, ਇਹ ਵੀ ਇਸੇ ਹੀ ਕੈਟਾਗਰੀ ਚੋਂ ਨਿਕਲੇ ਹੋਏ ਨੇ ਕਿ ਆਰੀਅਨ, ਇਹ ਚੌੜਾ ਮੱਥਾ, ਲੰਮਾ ਨੱਕ, ਗੋਰਾ ਰੰਗ, ਇਹ ਸਾਰੀ ਨਸਲ ਇਹ ਸੁਰ ਨੇ ਤੇ ਬਾਕੀ ਸਾਰੇ ਅਸੁਰ ਨੇ। ਹੁਣ ਜਿਹੜੇ ਰਾਮਚੰਦਰ ਜੀ ਨੂੰ ਜਦੋਂ ਵਡਿਆਇਆ ਜਾਂਦਾ ਹੈ ਕਿ ਜੀ ਉਹਨਾਂ ਨੇ ਜਿਹੜੇ ਰਾਖਸ਼ਸ ਸੀ, ਉਹ ਜਿਹੜੇ ਰਿਸ਼ੀ ਜੰਗਲਾਂ 'ਚ ਸੀ, ਉਹਨਾਂ ਨੂੰ ਯੱਗ ਹਵਨ ਨਹੀਂ ਸੀ ਕਰਨ ਦਿੰਦੇ ਔਰ ਉਹਨਾਂ ਨੇ ਉਹਨਾਂ ਰਾਖਸ਼ਾਂ ਦਾ ਵੱਧ ਕੀਤਾ। ਹੁਣ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਉਹ ਜਿਹੜੇ ਕਸ਼ਤਰੀ ਵੀ ਉਹ ਮਰਸਨਰੀ ਰੱਖੇ ਹੋਏ ਨੇ, ਜਿਵੇਂ ਅੰਗਰੇਜ਼ਾਂ ਨੇ ਸਿੱਖਾਂ ਨੂੰ, ਪੰਜਾਬੀ ਮੁਸਲਮਾਨਾਂ ਨੂੰ, ਪਠਾਣਾਂ ਨੂੰ ਮਰਸਨਰੀ ਬਣਾ ਕੇ ਵਰਲਡ ਵਾਰਸ ਦੇ ਵਿੱਚ ਵੀ ਜਿਹੜਾ ਉਹ ਕੱਚਾ ਈਂਧਨ ਬਣਾ ਕੇ, ਰਾ ਮਟੀਰੀਅਲ ਬਣਾ ਕੇ ਝੋਕਿਆ ਸੀ। ਸੋ ਇਹਨਾਂ ਦੇ ਲਈ ਕਸ਼ਤਰੀ ਮਰਸਨਰੀ ਨੇ, ਕਿਉਂਕਿ ਉਸ ਸਮਾਜ ਦੇ ਨਿਰਮਾਣ ਦੇ ਵਿੱਚ ਜਿਹੜਾ ਉਹ ਫਰੰਟਲ ਰੋਲ ਉਹਨਾਂ ਦਾ ਹੈ ਜਿਹਦੇ 'ਚ ਕਿ ਬ੍ਰਾਹਮਣ ਦੀ ਸੁਪਰਾਮੇਸੀ ਹੋਏਗੀ। ਰਾਜਾ ਜਦੋਂ ਬਣਨਾ ਹੈ, ਰਾਜ ਅਭਿਸ਼ੇਕ ਤਿਲਕ ਵੀ ਬ੍ਰਾਹਮਣ ਨੇ ਕਰਨਾ ਹੈ ਔਰ ਉਹ ਉਹਦੀ ਮਰਜ਼ੀ ਹੈ, ਕਰੇ ਨਾ ਉਹ ਸਿਰਫ ਜਿਹਨੂੰ ਉਹਨੇ ਕਸ਼ਤਰੀ ਕਿਹਾ ਉਹਦਾ ਕਰੇ। ਹੁਣ ਸ਼ਿਵਾ ਜੀ ਮਰਾਠੇ ਭਾਵੇਂ ਜਿੰਨੇ ਮਰਜ਼ੀ ਉੜਕਦੇ ਫਿਰਨ ਸ਼ਿਵ ਸੈਨਾ ਬਣਾ ਕੇ ਜਾਂ ਹਿੰਦੂਤਵਾ ਦਾ ਝੰਡਾ ਚੁੱਕ ਕੇ, ਸ਼ਿਵਾ ਜੀ ਜਿਹੜਾ ਸ਼ੂਦਰ ਸੀ, ਜ਼ਾਹਰ ਹੈ ਕਿ ਵੀ ਉਹ ਕਸ਼ਤਰੀਆ ਕਲੈਨ ਤਾਂ ਹੈ ਨਹੀਂ ਸੀ। ਉਹਨੇ ਜਦੋਂ ਇਲਾਕੇ ਫਤਿਹ ਵੀ ਕਰ ਲਏ, ਟੈਰੀਟਰੀਜ਼ ਵੀ ਲੈ ਲਈਆਂ, ਉਹਦਾ ਰਾਜ ਅਭਿਸ਼ੇਕ ਜਾਂ ਉਹਦੀ ਥਰੋਨਿੰਗ, ਤਖਤ ਤੇ ਬਹਿਣ ਦੀ ਸੈਰੇਮਨੀ ਹੋਣੀ ਸੀ। ਬਾਂਬੜਾ ਨੇ ਕਿਹਾ ਵੀ ਨਾ, ਇਹ ਤਾਂ ਸ਼ੂਦਰ ਹੈ, ਇਹ ਤਾਂ ਹੋ ਹੀ ਨਹੀਂ ਸਕਦਾ। ਫਿਰ ਪਤਾ ਨਹੀਂ ਕਿੱਥੋਂ ਉਹਨੇ ਇਕੱਠੇ, ਉਹਨਾਂ ਨੇ ਕਿਹਾ ਜੀ ਠੀਕ ਹੈ, ਬਾਹਮਣ ਦੇ ਪੈਰ ਦੇ ਅੰਗੂਠੇ ਨਾਲ ਹੋਏਗਾ, ਉਹਦਾ ਅੰਗੂਠਾ ਦਾ ਛੋਇਆ ਪਾਣੀ ਜਿਹੜਾ ਉਹਦੇ ਮੂੰਹ 'ਚ ਉਹਨੂੰ ਪਾਇਆ ਜਾਏਗਾ ਔਰ ਉਹਨੂੰ ਅੰਗੂਠੇ ਨੂੰ ਮੱਥਾ ਟੇਕੇਗਾ ਉਹਦੇ ਪੈਰਾਂ 'ਚ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੇਸ਼ੱਕ ਉਹ ਪਾਵਰਫੁਲ ਸੀ ਮਰਾਠੇ ਔਰ ਅਲਟੀਮੇਟਲੀ, ਪਰ ਤੁਸੀਂ ਦੇਖੋ ਇੱਕ ਜਨਰੇਸ਼ਨ ਵੀ ਉਹਨਾਂ ਦੀ ਸ਼ਿਵਾ ਜੀ, ਉਹਦਾ ਪੁੱਤਰ ਸ਼ੰਭਾ ਜੀ, ਉਸ ਤੋਂ ਬਾਅਦ ਉਹ ਰਾਜ ਖੋ ਕੇ ਪੇਸ਼ਵਾ ਆ ਗਏ। ਪੇਸ਼ਵਾ ਬ੍ਰਾਹਮਣ ਨੇ ਸਾਰੇ, ਕੋਈ ਬਾਜੀਕਰ ਰਾਓ, ਕੋਈ ਹੋਲਕਰ ਰਾਓ ਤੇ ਕੋਈ ਫਲਾਣੇ ਰਾਓ। ਫਿਰ ਉਹਨਾਂ ਨੇ ਕੀ ਕੀਤਾ, ਇਸੇ ਲਈ ਜਦੋਂ ਅਸੀਂ ਔਰ ਜਿਸ ਲੈਵਲ ਦੇ ਉੱਤੇ ਈਵਨ ਮਹਾਰਾਸ਼ਟਰ ਜਿਹੜਾ ਅੱਜ ਸੂਬਾ ਹੈ, ਮਰਾਠਵਾੜਾ ਔਰ ਉਹ ਰੀਜਨ, ਜਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਸੀ, ਡਾਕਟਰ ਅੰਬੇਦਕਰ ਵੀ ਉੱਥੋਂ ਹੀ ਪੈਦਾ ਹੋਏ, ਮਹਾਰ ਜਾਤ ਨਾਲ ਉਹਨਾਂ ਦਾ ਸੰਬੰਧ ਸੀ ਔਰ ਇਹਨਾਂ ਨੂੰ ਨੇੜੇ ਕੌਣ ਲੱਗਣ ਦਿੰਦਾ ਸੀ? ਇਹ ਅੰਗਰੇਜ਼ਾਂ ਦੀ ਬਦੌਲਤ। ਕਿਉਂਕਿ ਇਸ ਲਈ ਡਾਕਟਰ ਅੰਬੇਦਕਰ ਜਦੋਂ ਬ੍ਰਿਟਿਸ਼ ਰੂਲ ਦੀ ਗੱਲ ਕਰਦੇ ਸੀ, ਉਹ ਕਹਿੰਦੇ ਸੀ ਕਿ ਵੀ ਜੇ ਸਾਨੂੰ ਥੋੜ੍ਹਾ ਬਹੁਤ ਸਾਹ ਆਇਆ, ਕੋਈ ਐਜੂਕੇਸ਼ਨ ਦੇ ਰਾਈਟ ਮਿਲੇ ਨੇ, ਕੋਈ ਜਿਹੜਾ ਖੂਹਾਂ ਤੇ ਪਾਣੀ ਪੀਣ ਦੇ ਮਿਲੇ ਨੇ ਜਾਂ ਦਰਿਆਵਾਂ ਤੱਕ ਜਾਣ ਦੇ ਮਿਲੇ ਨੇ, ਉਹ ਅੰਗਰੇਜ਼ਾਂ ਦੀ ਬਦੌਲਤ ਮਿਲੇ ਨੇ। ਔਰ ਤੁਸੀਂ ਜਿਨ੍ਹਾਂ ਨੂੰ ਇਹ ਬੜੇ ਬੜੇ ਆਪਣੇ ਸੁਤੰਤਰਤਾ ਸੈਨਾਨੀ ਕਹਿੰਦੇ ਨੇ ਜਾਂ ਜਿਨ੍ਹਾਂ ਨੂੰ ਬੜਾ ਥਿੰਕਰ ਹਿੰਦੂ ਆਈਡੀਆਲੌਗ ਕਹਿੰਦੇ ਨੇ, ਬਾਲ ਗੰਗਾਧਰ ਤਿਲਕ ਹੈ, ਗੋਪਾਲ ਕ੍ਰਿਸ਼ਨ ਗੋਖਲੇ ਹੈ, ਉੱਥੋਂ ਹੀ ਉਸੇ ਹੀ ਖਿੱਤੇ ਦੇ, ਤੁਸੀਂ ਉਹਨਾਂ ਦਾ ਕਦੇ ਇਤਿਹਾਸ ਦੇਖੋ ਕਿ ਜਦੋਂ ਹੀ ਅੰਗਰੇਜ਼ਾਂ ਨੇ ਰਿਫਾਰਮ ਕਰਨਾ ਚਾਹਿਆ, ਬਾਲ ਵਿਆਹ ਤੇ ਪਾਬੰਦੀ ਲਾਈ ਉਹਨਾਂ ਨੇ ਕਿ ਬੱਚਿਆਂ ਨੂੰ ਜੰਮਦੇ ਥਾਲੀਆਂ 'ਚ ਪਾ ਕੇ ਘੁਮਾ ਦਿੰਦੇ ਸੀ ਅੱਗ ਦੇ ਦੁਆਲੇ। ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਕਿ ਜੇ ਹਿੰਦੂ ਧਰਮ ਦੀ ਜਿਹੜੀ ਆ ਉਹ ਹੈ ਮਰਿਆਦਾ, ਅਸੀਂ ਤਾਂ ਜਿਹੜਾ ਉਹ ਕੰਨਿਆਦਾਨ ਕਰਦੇ ਹਾਂ। ਕੰਨਿਆ ਦਾ ਮਤਲਬ ਇਹ ਹੈ ਕਿ ਬਿਲੋ 12 ਈਅਰਸ ਜਿਹਦਾ ਜਿਹੜਾ ਉਹ ਨਾ ਪਿਊਬਰਟੀ ਜਿਹਦੀ ਨਾ ਸ਼ੁਰੂ ਹੋਈ ਹੋਏ। ਇਸੇ ਤਰ੍ਹਾਂ ਸਤੀ, ਜਦੋਂ ਅੰਗਰੇਜ਼ਾਂ ਨੇ
ਕਿ ਉਹ ਚੁੱਕ ਕੇ ਘਰ ਵਾਲੀ ਨੂੰ ਜਿਉਂਦੇ ਸਾੜ ਦਿੰਦੇ ਕੀਤਾ। ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਲੋਕਾਂ ਨੇ ਕੀਤਾ ਕਿ ਇਹ ਤਾਂ ਹਿੰਦੂ ਧਰਮ ਦਾ ਅਨਿੱਖੜਵਾਂ ਅੰਗ ਹੈ। ਇਸੇ ਤਰ੍ਹਾਂ ਜਦੋਂ ਸ਼ੂਦਰਾਂ ਨੂੰ ਐਜੂਕੇਸ਼ਨ ਦੇਣ ਦੇ ਰਾਈਟ ਦੀ ਗੱਲ ਆਈ ਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੇ ਵਰਣ ਆਸ਼ਰਮ ਧਰਮ ਨੂੰ ਪਲੀਤ ਕਰਨ ਦੀ ਲਾਈਨ ਹੈ। ਸੋ ਅੰਬੇਦਕਰ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਸੀ ਔਰ ਕਨਸਟੀਟਿਊਸ਼ਨ ਦੇ ਵੇਲੇ ਵੀ ਜਿਹੜੀ ਅੱਜ ਡਿਬੇਟ ਖੜੀ ਕਰ ਦਿੱਤੀ ਗਈ। ਔਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਤੁਹਾਡੇ ਘਰ ਮਹਿਮਾਨ ਆਣੇ ਹੁੰਦੇ ਨੇ, ਅਸੀਂ ਆਮ ਘਰਾਂ ਦੀ ਵੀ ਗੱਲ ਕਰੀਏ ਜੀ, ਔਰ ਮਹਿਮਾਨ ਲਫ਼ਜ਼ ਹੀ ਆਪਣੇ ਆਪ 'ਚ ਮਹਿਮਾਨ ਜਿਹੜੇ ਸ਼ੋਭਾ ਲੈ ਕੇ ਆਉਂਦੇ ਨੇ, ਕਿਉਂਕਿ ਉਹਨਾਂ ਨੇ ਤੁਹਾਡੇ ਵਰਤਾਰੇ ਨੂੰ ਦੇਖ ਕੇ ਜਾ ਕੇ ਦੱਸਣਾ ਵੀ ਤੁਹਾਡੇ ਚੁੱਲ੍ਹੇ 'ਚ ਕਿੰਨੀ ਕੁ ਆਪਸੀ ਘਰ ਦੇ ਵਿੱਚ ਕਿੰਨੀ ਕੁ ਏਕਤਾ ਹੈ ਔਰ ਘਰ ਦਾ ਕਿੰਨਾ ਕੁ ਸਾਵਾਂਪਨ ਹੈ। ਤੇ ਉਦੋਂ ਜੇ ਘਰ ਵਾਲੇ ਜਿਹੜੇ ਨੇ ਉਹ ਖਲਾਰਾ ਪਾ ਬਹਿਣ, ਕੋਈ ਆਟਾ ਉਛਾਲਿਆ ਹੋਇਆ, ਕੋਈ ਦਾਲ ਇੱਧਰ ਵੱਜ ਰਹੀ ਹੈ, ਕੋਈ ਪਤੀਲੇ ਖੜਕ ਰਹੇ ਨੇ, ਕੋਈ ਬਿਸਤਰੇ ਮੂਧੇ ਕੀਤੇ ਹੋਏ ਨੇ, ਤੇ ਉਹ ਤਾਂ ਬਾਹਰੋਂ ਮੁੜ ਜਾਂਦੇ ਨੇ ਕਿ ਵੀ ਇਹ ਇਹਨਾਂ ਚੋਂ ਤਾਂ ਕੀ ਨਿਕਲਣਾ। ਹਾਂਜੀ, ਹੁਣ 9 ਤੇ 10 ਸਤੰਬਰ ਨੂੰ G20 ਮੁਲਕਾਂ ਦੀ ਇਕੱਠ ਜਿਹੜਾ ਜਿਹਦੇ ਲਈ ਸਾਲ ਤੋਂ ਜਿਹੜਾ ਕਿੰਨੀਆਂ ਕਮੇਟੀਆਂ ਤੇ ਕਿੰਨੇ ਸੈਸ਼ਨ ਇੱਥੇ ਹੋ ਰਹੇ ਨੇ, ਉੱਥੇ ਹੋ ਰਹੇ ਨੇ। ਬਿਲਕੁਲ ਦੇਸ਼ ਦੇ ਲੋਕਾਂ ਨੂੰ ਵੀ ਇਹ ਸੌਦਾ ਵੇਚਿਆ ਹੋਇਆ ਕਿ ਦੇਖੋ ਜੀ ਭਾਰਤ ਹੁਣ ਇੰਨਾ ਇੰਪੋਰਟੈਂਟ ਦੁਨੀਆ 'ਚ ਹੋ ਗਿਆ, ਮੋਦੀ ਜੀ ਦੁਨੀਆ ਦੇ ਲੀਡਰ ਬਣ ਗਏ ਨੇ। ਆਹ ਨਾ ਉਹ ਰੋਟੇਸ਼ਨ ਵਾਈਜ਼ 20 ਮੁਲਕ ਨੇ, ਉਹਨਾਂ ਦੇ 'ਚੋਂ ਇੱਕ ਪਿਛਲਾ ਸੈਸ਼ਨ ਬਾਲੀ ਦੇ ਵਿੱਚ ਸੀ, ਬਾਲੀ ਦੀਪ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ। ਹੁਣ ਇਹਨਾਂ ਦੀ ਵਾਰੀ ਆ ਗਈ, ਫਿਰ ਜਿਹੜਾ ਵੀ ਅੱਗੋਂ ਜਿਹੜਾ ਉਹਦੀ ਮੇਜ਼ਬਾਨੀ ਲਏਗਾ। ਪਰ ਜਿਹਨੂੰ ਇੰਨਾ ਵੱਡਾ ਬਣਾ ਕੇ ਕੀਤਾ, ਫੂਕ ਤਾਂ ਉਹਦੀ ਨਿਕਲ ਗਈ ਜਦੋਂ ਪੁਤਿਨ ਨੇ ਆਉਣ ਤੋਂ ਨਾ ਕਰ ਦਿੱਤੀ ਔਰ ਰਹਿੰਦੀ ਖਹਿੰਦੀ ਕਸਰ ਸ਼ੀ ਜਿਨਪਿੰਗ ਔਰ ਬਾਈਡਨ ਨੇ ਵੀ ਡਿਸਅਪਾਇੰਟਮੈਂਟ ਆਪਣੀ ਸ਼ੋਅ ਕਰ ਦਿੱਤੀ। ਔਰ ਹੁਣ ਮਤਲਬ ਉਸ ਦਾ ਤਾਂ ਹੁਣ ਇੰਨੀ ਵੱਡੀ ਫੇਲਿਅਰ ਹੈ, ਜਿਸ ਲੈਵਲ ਦਾ ਦਿੱਲੀ 'ਚ ਤਾਂ ਕਰਫਿਊ ਲਾਇਆ ਹੋਇਆ ਉਹਨਾਂ ਨੇ, ਸਕੂਲ ਬੰਦ, ਕਾਲਜ ਬੰਦ, ਸੜਕਾਂ ਇੱਧਰ ਉੱਧਰ। ਤੇ ਆਮ ਲੋਕਾਂ ਨੂੰ, ਔਰ ਮੈਂ ਅੱਜ ਹੀ ਬਹੁਤ ਸਾਰੇ ਮੀਡੀਆ ਐਕਸਪਰਟਸ ਦਾ ਵੀ ਦੇਖ ਰਿਹਾ ਸੀ, ਉਹ ਕਹਿੰਦੇ ਕਿ ਵੀ ਇਹ ਦੌਰਾ ਕਿਉਂ ਪਿਆ ਹੈ ਜੀ, ਕਿ ਵੀ ਇੰਡੀਆ ਨੂੰ ਔਰ ਸਾਹਮਣੇ ਆਇਆ ਵੀ ਕਿਉਂਕਿ ਜਿਹੜਾ ਇਨਵੀਟੇਸ਼ਨ ਭੇਜਿਆ ਗਿਆ ਉਹ ਮੁਰਮੂ ਵੱਲੋਂ, ਪ੍ਰੈਜ਼ੀਡੈਂਟ ਵੱਲੋਂ, ਤੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ। ਉਹਦੇ ਨਾਲ ਹੀ ਅਸੀਂ ਮੋਹਨ ਭਾਗਵਤ ਨੇ ਗੁਹਾਟੀ ਦੇ ਵਿੱਚ ਐਡਰੈਸ ਕਰਦੇ ਹਾਂ ਔਰ ਇਹ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਤੋਂ ਭਾਰਤ ਦੇ ਲੋਕ ਇਹ ਦੇਖ ਲੈਣ ਕਿ ਵੀ ਇਹਨੂੰ ਇੰਡੀਆ ਨਹੀਂ ਕਹਿਣਾ। ਉਹ 3 ਸਤੰਬਰ ਨੂੰ ਐਡਰੈਸ ਕਰ ਰਿਹਾ ਸੀ। ਸਕਲ ਜੈਨ ਸਮਾਜ ਨੇ ਗੁਹਾਟੀ ਅਸਾਮ ਦੇ ਵਿੱਚ ਇੱਕ ਇਵੈਂਟ ਕੀਤੀ। ਉਹਨੇ ਕਿਹਾ ਜੀ ਆਵਰ ਕੰਟਰੀ ਹੈਜ਼ ਬੀਨ ਨੋਨ ਐਜ਼ ਭਾਰਤ ਫਾਰ ਏਜਸ, ਵਟ ਆਵਰ ਮੇ ਬੀ ਦਾ ਲੈਂਗੁਏਜ, ਦਾ ਨੇਮ ਰਿਮੇਨਸ ਦਾ ਸੇਮ, we don't have to think about whether anyone outside will understand this or not. If they want to they will, but that is not our problem. ਉਹ ਕਹਿੰਦਾ ਜੀ ਭਾਰਤ ਕੋ ਕਿਸੇ ਨੂੰ ਸਮਝ ਆਉਂਦੀ ਹੈ ਨਹੀਂ ਆਉਂਦੀ, ਇਹ ਸਾਡੀ ਸਿਰਦਰਦ ਨਹੀਂ ਹੈ। ਫਿਰ ਉਹ ਕਹਿੰਦਾ ਜੀ ਜੇ ਕਿਸੇ ਦਾ ਨਾਂ ਗੋਪਾਲ ਹੋਏ ਤੇ ਉਹ ਅੰਗਰੇਜ਼ੀ ਵਾਲੇ ਉਹਨੂੰ ਜਿਹੜਾ ਉਹ ਕਾਊ ਹਰਡਰ ਕਹਿਣ ਤੇ ਸਾਡਾ ਗੋਪਾਲ ਤਾਂ ਨਹੀਂ ਨਾ ਬਦਲ ਜਾਂਦਾ, ਉਹਨੇ ਤਾਂ ਗੋਪਾਲ ਹੀ ਰਹਿਣਾ। ਉਹਨੇ ਕਿਹਾ ਜੀ ਮੁਲਕ ਸਾਡਾ ਇਹ ਭਾਰਤ ਹੈ ਔਰ ਇਸ ਨੂੰ ਜੇ ਉਹਨਾਂ ਨੇ ਇੰਡੀਆ ਕਿਹਾ ਤੇ ਸਾਨੂੰ ਕੀ ਹੈ ਕਿ ਵੀ ਅਸੀਂ ਇੰਡੀਆ ਕਹਿਣਾ। The world needs us today, we don't need the world. ਤੁਸੀਂ ਦੇਖੋ ਭੂਤਰਿਆਪਨ ਇੱਕ ਹੁੰਦਾ ਹੈ, ਹੰਕਾਰਿਆ ਹੋਣਾ। ਇੱਕ ਹੰਕਾਰ ਵੀ ਜਦੋਂ ਆਪਣੀਆਂ ਹੱਦਾਂ ਟੱਪ ਜਾਂਦਾ ਉਹਨੂੰ ਭੂਤਰਿਆਪਨ ਕਹਿੰਦੇ ਨੇ। ਅਸੀਂ ਪੰਜਾਬੀ ਚਾਂਬਲਿਆ ਵੀ ਕਹਿੰਦੇ। ਉਹ ਕਹਿੰਦਾ ਅਸੀਂ ਸਾਡੀ ਲੋੜ ਹੈ ਦੁਨੀਆ ਨੂੰ, ਦੁਨੀਆ ਜਿਹੜੀ ਹੈ ਸਾਨੂੰ ਕੋਈ ਦੁਨੀਆ ਦੀ ਲੋੜ ਨਹੀਂ। ਔਰ ਇਹ ਜਿਹੜਾ ਪਹਿਲੀ ਵਾਰ ਹਾਲਾਂ RSS ਦਾ ਸਟੈਂਡ ਤਾਂ ਨਾ ਉਹਨਾਂ ਨੇ ਕਦੇ ਤਿਰੰਗਾ ਮੰਨਿਆ, ਕਿਉਂਕਿ ਉਹ ਤਾਂ ਕਹਿੰਦੇ ਨੇ ਵੀ ਤਿਰੰਗੇ 'ਚ ਹਰਾ ਤੇ ਚਿੱਟਾ ਰੰਗ ਬੋਧੀਆਂ ਜੈਨੀਆਂ ਦਾ ਔਰ ਮੁਸਲਮਾਨਾਂ ਦਾ। ਸਾਡਾ ਤਾਂ ਤਵਾਜੀ ਜਿਹੜਾ ਉਹ ਦੂਜਾ, ਉਹ ਨੈਕਸਟ ਸਟੈਪ ਹੋਏਗਾ। ਹੁਣ ਇਸ ਸਾਰੇ ਦੇ ਉੱਤੇ ਜਿਹੜੀ ਹੈ ਇੱਕ ਬੜੀ ਜ਼ਬਰਦਸਤ ਡਿਬੇਟ ਛੇੜ ਦਿੱਤੀ ਗਈ ਔਰ ਇਸ ਤੇ ਚੱਲਦੇ ਆ। ਹੁਣ ਇਹ ਸਾਨੂੰ ਵੀ ਕਿਸੇ ਨੇ ਪੁੱਛਿਆ ਕਿ ਜੀ ਇਸ ਦੇ ਉੱਤੇ ਤੁਹਾਡੀ ਕੀ ਟੇਕ ਹੈ, ਤੇ ਮੈਂ ਕਿਹਾ ਜੀ ਇਹ ਤਾਂ ਵੈਸੇ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋ, ਇੱਕ ਗੱਲ ਦਾ ਧਿਆਨ ਰਹੇ ਕਿ RSS ਵਾਲੇ ਫਿਰਕੂ ਹੋ ਸਕਦੇ ਨੇ, ਜ਼ਹਿਰੀਲੇ ਨੇ, ਨਫ਼ਰਤ ਨਾਲ ਭਰੇ ਹੋਏ ਨੇ। ਉਹਨਾਂ ਦੇ ਵਿੱਚ ਆਪਣੇ ਕਿਸਮ ਦਾ ਉਹਨਾਂ ਦਾ ਜੋ ਉਹਨਾਂ ਦਾ ਬਿਲੀਫ ਸਿਸਟਮ ਹੈ ਉਹ ਉਹਨਾਂ ਨੇ ਜਿਹੜਾ ਉਹ ਕੋਇਨ ਬਾਈ ਕੋਇਨ ਆਪਣੇ ਕਾਡਰ ਦੇ ਵਿੱਚ ਭਰਿਆ ਹੋਇਆ ਹੈ। ਤਾਕਤ ਉਹਨਾਂ ਦੀ ਇੰਨੀ ਕੁ ਹੈ, ਅੱਜ ਉਹ ਮੋਦੀ ਨੂੰ ਕਹਿਣ ਕਿ ਵੀ ਅਸੀਂ ਮੋਦੀ ਦੇ ਸਿਰ ਤੋਂ ਹੱਥ ਚੁੱਕ ਲਿਆ ਤੇ ਕੋਈ ਉਹਦੇ 'ਚ ਜਿਹੜਾ ਉਹ ਰਿਵੋਲਟ ਨਹੀਂ ਹੋਏਗਾ ਕਿ ਪਾਰਟੀ BJP ਜਾਂ ਮੋਦੀ ਦੀ ਆਪਣੀ ਨਾ ਪਾਵਰ ਸਾਰੀ ਨਾਗਪੁਰ 'ਚੋਂ ਨਿਕਲਦੀ ਹੈ। ਪਰ ਮੈਂ ਕਿਹਾ ਇਹ ਸਭ ਦੇ ਬਾਵਜੂਦ ਉਹ ਗਧੇ ਨਹੀਂ ਨੇ। ਉਹਨਾਂ ਨੇ ਜਿਹੜੀ ਇੱਕ ਸੋਸ਼ਲ ਆਰਗੇਨਾਈਜੇਸ਼ਨ ਤੋਂ ਸ਼ੁਰੂ ਹੋ ਕੇ ਜਿਹਨੂੰ ਭਾਰਤ ਦੇ ਵਿੱਚ 3 ਵਾਰ ਜਿਸ ਦੇ ਉੱਤੇ
ਪਾਬੰਦੀ ਲਾਈ ਗਈ ਹੋਏ ਜਿਸ ਆਰਗੇਨਾਈਜੇਸ਼ਨ ਤੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ, ਸਭ ਤੋਂ ਵੱਡਾ ਫੰਡ ਔਰ ਪਿਛਲੇ 9 ਸਾਲ ਤੋਂ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਕਮਾਂਡ ਜਿਨ੍ਹਾਂ ਦੇ ਕੋਲ ਹੋਏ, ਸੋ ਉਹਨਾਂ ਨੇ ਕਿਹੜਾ ਧਾਗਾ ਖਿੱਚਣਾ ਹੈ। ਜਿਵੇਂ ਤੁਸੀਂ ਜਦੋਂ ਪੁਤਲੀਆਂ ਦਾ ਨਾਚ ਦੇਖਦੇ ਹੋ, ਮੋਦੀ ਨੇ ਕੀ ਕਿਹਾ, ਅਮਿਤ ਸ਼ਾਹ ਨੇ ਕੀ ਕਿਹਾ, ਫਲਾਣੇ ਨੇ ਕੀ, ਇਹ ਜਿਹੜਾ ਪਿੱਛੇ ਬੈਠੇ ਹੁੰਦੇ ਨੇ ਪਰਦੇ ਦੇ ਜਿਹੜੇ ਡੋਰ ਖਿੱਚ ਰਹੇ ਹੁੰਦੇ ਨੇ ਕਿ ਕਿਹੜੀ ਪੁਤਲੀ ਨੇ ਹੁਣ ਕਿਸ ਕਿਸਮ ਦਾ ਨਾਚ ਕਰਨਾ ਹੈ ਤੇ ਕਦੋਂ ਉਹਨੂੰ ਸਟੇਜ ਤੋਂ ਵਿਦਡਰਾ ਕਰਾਉਣਾ ਹੈ। ਸੋ ਇਹ ਹਾਂ ਟਾਈਮਿੰਗ ਨੂੰ ਲੈ ਕੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਡਿਬੇਟ ਦਾ ਕੋਈ ਸਪੈਸ਼ਲ ਸੈਸ਼ਨ ਵੀ ਸੱਦਿਆ ਹੋਇਆ ਹੈ 4 ਰੋਜ਼ਾ ਜੀ। ਹੁਣ ਸਾਰਿਆਂ ਦੀਆਂ ਕਿਆ ਸਰਾਈਆਂ ਨੇ। ਹੁਣ 2 ਉਹਨਾਂ ਨੇ ਜਿਹੜੇ ਵਿਆਹ 'ਚ 20 ਦੇ ਲੇਖੇ ਪਾਏ। ਪਹਿਲਾਂ ਤਾਂ 1 ਨੇਸ਼ਨ 1 ਇਲੈਕਸ਼ਨ ਜੀ, ਹੁਣ ਅੱਧੇ ਕੁ ਤਾਂ ਉਸ ਡਿਬੇਟ 'ਚ ਹੀ ਫਸੇ ਹੋਏ ਸੀ ਕਿ ਜੀ ਉਹਨੇ ਕਿਹਾ ਜੀ ਇੱਕੋ ਵਾਰੀ ਚੋਣਾਂ ਹੋਣ, ਪਾਰਲੀਮੈਂਟ ਵੀ, ਅਸੈਂਬਲੀ ਵੀ, ਮਿਊਨਿਸਪੈਲਿਟੀ ਵੀ, ਜ਼ਿਲ੍ਹਾ ਪਰਿਸ਼ਦ ਵੀ, ਬਲਾਕ ਸੰਮਤੀ ਵੀ, ਪੰਚਾਇਤਾਂ ਵੀ, ਥੱਲੇ ਤੱਕ 1। ਦੇਖੋ ਜੀ ਇੱਕ ਨੇਸ਼ਨ ਹੈ ਸਾਡਾ, ਇੱਕ ਇਲੈਕਸ਼ਨਾਂ ਹੁਣ ਫੈਡਰਲਿਜ਼ਮ ਦੀਆਂ ਤੁਸੀਂ ਚੂੜਾਂ ਲਾ ਕੇ ਰੱਖ ਦਿਓ। ਅਜੇ ਉਹਦੇ 'ਚੋਂ ਹੀ ਉੱਭਰ ਰਹੇ ਸੀ ਦੂਜੇ, ਤੇ ਨਾਲ ਦੀ ਨਾਲ ਇਹ ਕਿ ਜੀ ਇਹ ਇੰਡੀਆ ਨਹੀਂ ਹੈ ਮੁਲਕ, ਇਹ ਭਾਰਤ ਹੈ। ਇਹ ਤਾਂ ਇਹਨਾਂ ਨੇ ਸਾਨੂੰ ਨਾਂ ਦਿੱਤਾ ਔਰ ਸਾਡਾ ਓਰੀਜਨਲ ਨਾਂ ਤਾਂ ਭਾਰਤ ਹੈ ਜੀ। ਹੁਣ ਪਹਿਲਾਂ ਤਾਂ ਕਨਸਟੀਟਿਊਸ਼ਨਲ ਜੇ ਗੱਲ ਕਰੀਏ, ਉਹਨਾਂ ਦੇ ਆਰਟੀਕਲ 12 ਇੰਡੀਅਨ ਕਨਸਟੀਟਿਊਸ਼ਨ ਦਾ, ਉਹਦਾ ਸੈਕਸ਼ਨ 1, ਉਸ ਦੀ ਸ਼ੁਰੂਆਤ ਹੁੰਦੀ ਹੈ ਇੰਡੀਆ ਦੈਟ ਇਜ਼ ਆਲਸੋ ਭਾਰਤ। ਇਹ ਲਫ਼ਜ਼ ਨੇ ਕਿ ਵੀ ਮੁਲਕ ਦਾ ਨਾਂ। ਹੁਣ ਪਹਿਲੀ ਗੱਲ ਤਾਂ ਸਾਡੇ ਐਂਗਲ ਤੋਂ ਤਾਂ ਜੇ ਮੈਂ ਇਹਨੂੰ ਡਿਸਕਸ ਕਰਨਾ ਹੋਏ, ਅਸੀਂ ਤਾਂ ਇਹਨੂੰ ਰਿਡੀਕਿਊਲ ਕਰਦੇ ਹਾਂ ਕਿ ਅਸੀਂ ਜਦੋਂ ਬਾਰ-ਬਾਰ ਕਹਿੰਦੇ ਹਾਂ ਕਿ ਭਾਰਤ ਨਾਂ ਦਾ ਜਾਂ ਇੰਡੀਆ ਨਾਂ ਦਾ ਜਾਂ ਭਾਰਤ ਵਰਸ ਜਾਂ ਕਦੇ ਇਹਨੂੰ ਜੰਬੂ ਦੇਸ਼, ਕਦੇ ਆਰੀਆ ਵਰਤ, ਕਦੇ ਫਲਾਣਾ, ਵੀ ਇਹ ਤਾਂ ਮੁਲਕ ਕੋਈ ਐਗਜ਼ਿਸਟ ਹੀ ਨਹੀਂ ਸੀ ਕਰਦਾ। ਔਰ ਈਵਨ ਜਿਹੜੀ ਅੱਜ ਨੇਸ਼ਨ ਸਟੇਟਸ ਦੀ ਅਸੀਂ ਗੱਲ ਵੀ ਕਰਦੇ ਹਾਂ, ਨੇਸ਼ਨ ਸਟੇਟਸ ਜਿਹੜੀਆਂ ਨੇ ਇਹ ਤਾਂ 18th ਸੈਂਚੁਰੀ ਐਂਡ ਜਾਂ 19th ਸੈਂਚੁਰੀ ਦੇ ਐਂਡ ਤੋਂ 20th ਸੈਂਚੁਰੀ 'ਚ ਹੋਰ ਵੀ ਫਿਨੋਮੀਨਾ ਬਣਿਆ। ਅਦਰਵਾਈਜ਼ ਐਮਪਾਇਰ ਸੀਗੇ। ਕਿਸ ਬਾਦਸ਼ਾਹ ਦੀ ਕਿੰਨੀ ਸਲਤਨਤ ਹੈ ਉਸ ਖਿੱਤੇ ਦੇ ਵਿੱਚ। ਅਸ਼ੋਕ ਦਾ ਐਮਪਾਇਰ ਆਇਆ, ਮੌਰੀਆ ਵੰਸ਼ ਦਾ, ਉਸ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਲੰਬਾ ਚੌੜਾ ਏਰੀਆ ਸੀ। ਉਹ ਭਾਵੇਂ ਅਫਗਾਨਿਸਤਾਨ ਤੱਕ ਪਹੁੰਚ ਗਏ ਹੋਣ ਜਾਂ ਉਹ ਅੱਜ ਦੇ ਈਰਾਨ 'ਤੇ ਵੀ ਹੋਣ। ਫਿਰ ਜੇ ਪਰਸ਼ੀਅਨ ਐਮਪਾਇਰ ਦੀ ਅਸੀਂ ਗੱਲ ਕਰਦੇ, ਹੁਣ ਪਰਸ਼ੀਅਨ ਐਮਪਾਇਰ, ਪਰਸ਼ੀਆ ਜਿਹੜਾ ਉਹ ਈਰਾਨ ਨੂੰ ਕਹਿੰਦੇ ਨੇ। ਹੁਣ ਜਦੋਂ ਅਸੀਂ ਨਾਦਰ ਸ਼ਾਹ ਦਿੱਲੀ ਤੱਕ ਆ ਜਾਂਦਾ ਤੇ ਕੱਲ ਨੂੰ ਉਹ ਈਰਾਨ ਵਾਲੇ ਆਇਆ, ਨਾਦਰ ਸ਼ਾਹ ਦਿੱਲੀ 'ਚ ਲੁੱਟਿਆ ਉਹਨੇ, ਤੇ ਉਹ ਈਰਾਨ ਵਾਲੇ ਕਹਿਣਗੇ ਜੀ ਸਾਡਾ ਤਾਂ ਜਿਹੜੀ ਐਮਪਾਇਰ ਆ ਉਹ ਤਾਂ ਦਿੱਲੀ ਸਾਡੇ ਐਮਪਾਇਰ ਦਾ ਹਿੱਸਾ ਸੀ। ਇਸੇ ਤਰ੍ਹਾਂ ਅਬਦਾਲੀ ਅਫਗਾਨ, ਮੁਹੰਮਦ ਗੌਰੀ। ਹੁਣ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਤੋਂ ਦਿੱਲੀ ਦਾ ਤਖਤ ਖੋਇਆ ਸੀ, ਸੋਮਨਾਥ ਤੱਕ, ਗੁਜਰਾਤ ਤੱਕ ਉਹ ਪਹੁੰਚੇ ਹੋਏ ਸੀ। ਉਹ ਕਹਿਣ ਕਿ ਜੀ ਅਫਗਾਨ ਇਹ ਤਾਂ ਸਾਡਾ ਹਿੱਸਾ ਹੈ। ਅਬਦਾਲੀ 17 ਵਾਰ, ਔਰ ਉਹਨੇ ਤਾਂ ਰੈਗੂਲਰਲੀ ਪੰਜਾਬ ਵੀ ਅਫਗਾਨਿਸਤਾਨ ਦਾ ਹਿੱਸਾ ਸੀ, ਪ੍ਰੋਵਿੰਸ ਸੀ ਉਹਨਾਂ ਦਾ, ਕਸ਼ਮੀਰ ਵੀ ਉਹਨਾਂ ਦਾ ਪ੍ਰੋਵਿੰਸ ਸੀ, ਮਰਾਠਿਆਂ ਦਾ ਵੀ ਉਹਨੇ ਲੱਕ ਤੋੜਿਆ ਸੀ, ਸਾਊਥ ਤੱਕ ਪਹੁੰਚ ਗਿਆ ਸੀ। ਹੁਣ ਇਹ ਔਰ ਇਸੇ ਤਰ੍ਹਾਂ ਬ੍ਰਿਟਿਸ਼ ਅੰਪਾਇਰ, ਪ੍ਰਸ਼ੀਅਨ ਅੰਪਾਇਰ, ਇੱਕ ਪ੍ਰਸ਼ੀਆ, ਜਰਮਨ ਅੱਜ ਦਾ, ਉਹਦਾ ਪੁਰਾਣਾ ਨਾਂ ਪ੍ਰਸ਼ੀਆ ਸੀ, ਫ੍ਰੈਂਚ, ਨੈਪੋਲੀਅਨ ਬੋਨਾਪਾਰਟ, ਅੱਧਾ ਯੂਰਪ ਉਹਨੇ ਕੰਕਰ ਕਰ ਲਿਆ ਸੀ ਔਰ ਕਿੱਥੋਂ ਇਜਿਪਟ ਤੱਕ ਪਹੁੰਚ ਗਿਆ ਸੀ। ਹੁਣ ਜੇ ਤੁਸੀਂ ਉਸ ਲਿਹਾਜ਼ ਨਾਲ ਵੰਡ ਕਰੋ, ਇਹ 18th ਸੈਂਚੁਰੀ 19th ਸੈਂਚੁਰੀ ਤੱਕ ਫਿਰ ਇਹ ਸਾਰੀਆਂ ਯੂਰਪੀਅਨ ਮੁਲਕ ਅੰਗਰੇਜ਼ ਕਹਿਣ ਜੀ ਅਸੀਂ ਤਾਂ ਅੱਧੀ ਦੁਨੀਆ ਦੇ, ਸਾਡੇ ਰਾਜ ਤਾਂ ਕਦੇ ਸੂਰਜ ਛੁਪਦਾ ਨਹੀਂ ਸੀ, ਉਹ ਵੀ ਸਾਡੀ ਟੈਰੀਟਰੀ ਹੈ। ਹੁਣ ਇਸੇ ਤਰ੍ਹਾਂ ਭਾਰਤ ਨਾਂ ਦਾ ਕੋਈ ਦੇਸ਼, ਔਰ ਮੈਂ ਅੱਜ ਡਿਫਰੈਂਟ ਸੋਰਸਿਸ ਤੋਂ ਰਿਸਰਚ ਕਰ ਰਿਹਾ ਸੀ ਕਿ ਭਾਈ, ਔਰ ਈਵਨ ਇਹ BBC ਦੀ ਸਟੋਰੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜੇ ਪਿਛਲੇ 3000 ਸਾਲ ਨੂੰ ਹੀ ਅਸੀਂ ਕਾਊਂਟ ਕਰੀਏ ਕਿ ਇਸ ਖਿੱਤੇ ਦੇ ਨਾਲ ਸੰਬੰਧਿਤ ਕਿਹੜੇ ਨਾਂ ਸੀ ਜਿਹੜੇ ਇਸ ਟੈਰੀਟਰੀ ਨੂੰ ਡਿਸਕ੍ਰਾਈਬ ਕਰਦੇ ਸੀ। ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਂ, ਜਦੋਂ ਤੁਸੀਂ ਈਵਨ ਹਿੰਦੂ ਪੁਰਾਣਿਕ ਸੋਰਸ ਵੀ ਦੇਖਦੇ ਹੋ, ਤੇ ਜੰਬੂ ਦੀਪ ਕਹਿੰਦੇ ਸੀ ਉਹਨੂੰ। ਹੁਣ ਜੰਬੂ ਦੀਪ ਕਿਉਂ ਹੈ? ਜੰਬੂ ਸੰਸਕ੍ਰਿਤ ਦੇ ਵਿੱਚ ਜਾਮਣੂ ਨੂੰ ਕਹਿੰਦੇ ਨੇ, ਤੇ ਇੱਥੇ ਇਸ ਸਾਰੀ ਬੈਲਟ ਦੇ ਵਿੱਚ ਜਾਮਣੂ ਬਹੁਤ ਜ਼ਿਆਦਾ ਸੀ। ਤੁਹਾਨੂੰ ਜਾਮਣੂ ਦਾ ਸਵਾਦ ਆਉਣ ਲੱਗ ਗਿਆ, ਸੋ ਸੰਸਕ੍ਰਿਤ 'ਚ ਉਹਨੂੰ ਜੰਬੂ ਕਹਿੰਦੇ ਨੇ। ਇਸ ਲਈ ਇਨਿਕ ਪਲਾਂਟ, ਔਰ ਇਹ ਸੀ ਜਦੋਂ ਅਸੀਂ ਅੱਜ ਹੀ ਸਾਡੇ ਇੱਕ ਵੀਰ ਨੇ ਕਾਲ ਕਰਕੇ ਕਿਹਾ ਜੀ ਤੁਸੀਂ ਕੱਲ ਜਦੋਂ ਪੁਆਂਦ ਦੀ ਗੱਲ ਕੀਤੀ ਤੇ ਉਹ ਮੈਨੂੰ ਕਹਿੰਦਾ ਜੀ ਲਫ਼ਜ਼ ਪੁਆਂਦ ਨਹੀਂ ਹੈ, ਪੁਆਧ ਹੈ। ਔਰ ਪੁਆਧ ਜ਼ਾਹਰ ਹੈ, ਅਸੀਂ ਕੱਲ ਜ਼ਿਕਰ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਸੰਬੰਧ ਪੁਆਧ ਨਾਲ ਸੀ। ਔਰ ਹੁਣ ਪੁਆਧ ਤੁਸੀਂ ਦੇਖਦੇ ਹੋ ਕਿ ਰੋਪੜ ਤੋਂ ਅੰਬਾਲੇ ਤੱਕ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਈਵਨ ਜੀਂਦ ਤੇ ਵੀ ਪੁਆਧ 'ਚ ਹੀ ਆਉਂਦਾ। ਪੁਆਧ ਪੈਰਾਂ ਨੂੰ ਕਹਿੰਦੇ ਨੇ, ਜਿਹੜਾ ਪੈਰਾਂ ਵੱਲ ਹੈ।
ਤੇ ਜਦੋਂ ਹੁਣ ਤੁਸੀਂ ਅੰਬਾਲਾ ਕਹਿੰਦੇ ਹੋ, ਅੱਜ ਵੀ ਅੰਬਾਲਾ ਜ਼ਿਲ੍ਹਾ ਹੈ ਹਰਿਆਣੇ ਦਾ ਭਾਵੇਂ, ਤੇ ਇਹ ਸਾਰੇ ਹੀ ਪੁਆਧ ਦੇ ਵਿੱਚ ਅੰਬ ਬਹੁਤ ਜ਼ਿਆਦਾ ਹੁੰਦੇ ਸੀ, ਇਸ ਲਈ ਅੰਬਾਂ ਵਾਲਾ ਇਹਦਾ ਨਾਂ ਤਾਂ ਅੰਬਾਂ ਵਾਲਾ ਸੀ, ਅੰਬਾਂ ਵਾਲੇ ਤੋਂ ਅੰਬਾਲੇ ਬਣ ਗਿਆ। ਸੋ ਇਹ ਜ਼ਾਹਰ ਹੈ ਕਿ ਵੀ ਉਦੋਂ ਕੋਈ ਇਹ ਨਹੀਂ ਸੀ ਕਿ ਇੱਥੇ ਕੌਣ ਜੰਮਿਆ ਕੌਣ ਨਹੀਂ, ਉਹਦਾ ਨਾਂ ਹੀ ਜੰਬੂਦੀਪ ਸੀ, ਕਿਉਂਕਿ ਜਾਮਣੋ ਇਹ ਸਭ ਤੋਂ ਪੁਰਾਣਾ ਨਾਂ ਜਿਹੜੇ ਇਹਨਾਂ ਦੇ ਆਪਣੇ ਸੋਰਸਿਸ ਚੋਂ ਨਿਕਲਦਾ। ਫਿਰ ਭਾਰਤ ਖੰਡ, ਹੁਣ ਦੋ ਲਫ਼ਜ਼ ਭਾਰਤ ਵਰਸ਼, ਭਾਰਤ ਖੰਡ, ਇਹ ਐਗਜ਼ਿਸਟ ਕਰਦੇ ਰਹੇ ਨੇ, ਕਿਉਂਕਿ ਖੰਡ ਕੰਟੀਨੈਂਟ ਨੂੰ ਕਹਿੰਦੇ ਨੇ, ਇੱਕ ਹਿੱਸਾ ਜਿਹੜਾ ਹੈ, ਔਰ ਉਹਦਾ ਭਾਰਤ ਕੌਣ ਹੈ, ਕੋਈ ਉਹਨੂੰ ਭਰਤ ਨਾਲ ਜੋੜਦਾ, ਕੋਈ ਰਾਮ ਦੇ ਭਰਾ ਨੂੰ ਭਰਤ ਨੂੰ ਕਹਿੰਦਾ ਹੈ, ਕੋਈ ਉਹ ਕਹਾਣੀ ਸੀ ਉਹਦੀ ਦੁਸ਼ਯੰਤ ਦੀ, ਔਰ ਪਤਾ ਨਹੀਂ ਕਿਹੜੀ ਸੀ ਬੀਬੀ ਉਹਦੇ, ਕਾਲੀਦਾਸ ਨੇ ਉਸ ਦੇ ਉੱਤੇ ਨਾਟਕ ਵੀ ਲਿਖਿਆ, ਔਰ ਉਸ ਸਾਰੇ ਨਾਲ ਜੁੜਿਆ ਹੋਇਆ ਜੀ ਉਹਨਾਂ ਦਾ ਬੱਚਾ ਸੀ ਕੀ ਸੀ। ਸੋ ਇਹ ਨਾਂ ਵੀ ਐਗਜ਼ਿਸਟ ਇਹ ਸਾਰੇ ਦੇ। ਫਿਰ ਹਿਮਖੰਡ, ਕਿਉਂਕਿ ਹਿਮਾਲਿਆ ਦੇ ਜਦੋਂ ਤੁਸੀਂ ਉਹਨਾਂ ਦੀਆਂ ਸ਼੍ਰੰਖਲਾਵਾਂ ਜਿਹਨੂੰ ਕਹਿੰਦੇ ਨੇ ਜਾਂ ਰੇਂਜਸ ਦੇਖਦੇ ਹੋ, ਹਿਮਾਲਿਆ ਕਿੱਥੋਂ ਜਾ ਕੇ ਨੇਪਾਲ 'ਚ ਦਾ ਹਿੱਸਾ ਹੈ ਹਿਮਾਲਿਆ ਪਰਬਤ, ਪਰ ਉਹਦੀਆਂ ਜਿਹੜੀਆਂ ਮਾਊਂਟੇਨ ਸ਼੍ਰੰਖਲਾਵਾਂ ਨੇ, ਜਦੋਂ ਅਸੀਂ ਕਾਂਗੜਾ ਵੈਲੀ ਦੀ ਗੱਲ ਕਰਦੇ ਹਾਂ, ਕੁੱਲੂ, ਕਾਂਗੜਾ, ਦੂਜਾ, ਇਹ ਸਾਰੀਆਂ ਧੌਲਾਧਾਰ ਵੈਲੀਜ਼ ਨੇ। ਸੋ ਇਸ ਨੂੰ ਕਿਉਂਕਿ ਬਹੁਤਿਆਂ ਦੇ ਲਈ ਇਹ ਕਿਉਂਕਿ ਇਹ ਸਾਰੇ ਹਿਮਾਲਿਆ ਦੀ ਗੋਦ ਦੇ ਵਿੱਚ ਹੀ ਵਸੇ ਬਹੁਤ ਸਾਰੇ, ਉਹਨੂੰ ਹਿਮ ਵਰਸ਼ ਵੀ ਕਹਿੰਦੇ ਸੀ। ਅਜਨਾਬ ਵਰਸ਼ ਇਹ ਵੀ ਉਹਦਾ ਨਾਂ ਸੀ। ਔਰ ਆਰੀਆਵਰਤ, ਆਰੀਆ ਕਿਉਂਕਿ ਆਰੀਆ ਆਇਆ ਜਾਂ ਦੂਜੇ ਉਹਨਾਂ ਨੇ ਕਿਹਾ ਜੀ ਇਹ ਹੁਣ ਇਹ ਖਿੱਤਾ ਸਾਡਾ ਹੈ, ਔਰ ਉਹਦੇ ਆਰੀਆਵਰਤ ਦੇ ਉੱਤੇ ਤਾਂ ਮੈਂ ਜਦੋਂ 47 ਦੀਆਂ ਜਿਹੜੀਆਂ ਉਸ ਜਿਹੜੇ ਪਾਕਿਸਤਾਨ ਦਾ ਵਿਰੋਧ ਕਰਨ ਵਾਲੀਆਂ ਆਰੀਆ ਸਮਾਜੀ ਨੇ ਲਿਖਤਾਂ ਸੀ, ਉਹਦੇ 'ਚ ਉਹਦਾ ਨਾਂ ਇਹਨੂੰ ਆਰੀਆਵਰਤ ਕਹਿੰਦੇ ਸੀ ਕਿ ਆਰੀਆਵਰਤ ਹੈ ਦੇਸ਼ ਹਮਾਰਾ, ਹਮ ਹੈ ਵੀਰ ਆਰਿयों की संतान, ਸ਼ਮਸ਼ਾਨ ਭਲੇ ਹੀ ਬਣ ਜਾਵੇ ਬਣ ਸਕਤਾ ਪਾਕਿਸਤਾਨ ਨਹੀਂ। ਇਹ ਉਹਨਾਂ ਦੀਆਂ ਨਜ਼ਮਾਂ ਨੇ ਕਿ ਵੀ ਅਸੀਂ ਆਰੀਆ, ਸਾਡਾ ਇਹ ਮੁਲਕ ਜਿਹੜਾ ਉਹ ਆਰੀਆਵਰਤ, ਆਰੀਆਵਰਤ ਹੈ ਦੇਸ਼ ਹਮਾਰਾ। ਸੋ ਇਹ ਪੁਰਾਣੇ ਨਾਵਾਂ 'ਚੋਂ। ਫਿਰ ਹਿੰਦ, ਹਮ ਹੈ ਹਿੰਦੀ, ਹਿੰਦੁਸਤਾਨ। ਹੁਣ ਜਦੋਂ ਹਿੰਦ ਤੇ ਹਿੰਦੀ ਤਾਂ ਹਿੰਦੁਸਤਾਨ ਦਾ ਲਫ਼ਜ਼ ਹੈ। ਫਿਰ ਅਸੀਂ ਈਵਨ ਗੁਰਬਾਣੀ ਦਾ ਹਵਾਲਾ, ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾ, ਆਵਨ 78 ਜਾਣ 97, ਹੋਰ ਵੀ ਉੱਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਭਾਈ ਅਲਟੀਮੇਟਲੀ ਇੰਨੇ ਜ਼ੁਲਮ ਔਰ ਇੰਨੇ ਇਹਨਾਂ ਦਾ ਜਿਹੜੇ ਨੇ ਉਹ ਕਾਇਆ ਰੂਪੀ ਕੱਪੜ, ਚਾਰ ਚਫੇਰੇ ਮੁਰਦੇ ਹੀ ਹੋਣਗੇ। ਉਹੀ ਗੁਰੂ ਸਾਹਿਬ ਨੇ ਕਿਹਾ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਕ ਅਕੇਲਾ। ਹੁਣ ਉਹ ਸਾਰਾ ਉਹਦੇ 'ਚ ਅਸੀਂ ਇਸ ਲਫ਼ਜ਼ ਨੂੰ ਦੇਖਦੇ ਹਾਂ। ਫਿਰ ਇਹਨਾਂ ਦਾ ਜਿਹੜੀ ਸੈਲੂਟੇਸ਼ਨ ਹੈ ਨਹਿਰੂ ਤੋਂ ਲੈ ਕੇ ਤੁਸੀਂ ਹੁਣ ਤੱਕ, ਇਹ ਵੀ ਜਦੋਂ ਐਡਰੈਸ ਕਰਦਾ ਜੈ ਹਿੰਦ ਕਹਿੰਦੇ ਨੇ। ਸੋ ਮਤਲਬ ਹਿੰਦ, ਔਰ ਉਹਦੇ ਤੋਂ ਹੀ ਲੈਂਗੁਏਜ ਜਿਹੜੀ ਐਗਜ਼ਿਸਟ ਹੀ ਨਹੀਂ ਸੀ ਕਰਦੀ ਉਹਨੂੰ ਹਿੰਦੀ ਕਹਿੰਦੇ ਨੇ। ਉਹ ਹਿੰਦੀ ਕਿਵੇਂ ਜ਼ਬਾਨ ਹੋਈ? ਫਿਰ ਤੁਸੀਂ ਉਹਨੂੰ ਭਾਰਤੀ ਜ਼ਬਾਨ ਕੀ ਕਹੋਗੇ ਉਹਨੂੰ ਤੁਸੀਂ? ਔਰ ਜਦੋਂ ਤੁਹਾਡਾ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਵੀ ਇਹਨੂੰ ਤੁਸੀਂ ਇੰਡੀਆ ਜਾਂ ਭਾਰਤ ਵੀ ਕਹਿ ਸਕਦੇ ਹੋ, ਇਹਦੇ 'ਚ ਹਾਲਾਂਕਿ ਸਾਰੇ ਜਿੰਨੇ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਉਹ ਇੰਡੀਆ ਦੇ ਦੁਆਲੇ ਘੁੰਮਦੇ ਨੇ, ਲੇਕਿਨ ਤੁਸੀਂ ਜਦੋਂ ਜਿਹੜਾ ਭੇਲ ਕਹਿੰਦੇ ਹੋ, ਭਾਰਤੀ ਹੈਵੀ ਇਲੈਕਟ੍ਰਿਕਸ ਲਿਮਿਟਿਡ, ਉੱਥੇ ਭਾਰਤ ਲਿਆਂਦਾ। ਫਿਰ ਇਸੇ ਤਰ੍ਹਾਂ HMT ਜਿਹੜੀ ਹੈ ਉਸ ਨੂੰ ਜਿਹੜਾ ਉਹਨਾਂ ਨੇ ਹਿੰਦ ਦੇ ਨਾਲ ਜੋੜਿਆ। ਸੋ ਇਹ ਲਫ਼ਜ਼ ਕਾਮਨਲੀ ਯੂਜ਼ ਹੁੰਦੇ ਰਹੇ ਨੇ। ਔਰ ਕਿਉਂਕਿ ਬ੍ਰਿਟਿਸ਼ਰਸ ਦੇ ਆਉਣ ਤੱਕ ਇਹ, ਔਰ ਉਸ ਤੋਂ ਪਹਿਲਾਂ ਸਿੰਧ, ਇਹ ਇੱਕ ਵੱਖਰੀ ਥਿਊਰੀ ਹੈ ਕਿ ਜਦੋਂ ਗ੍ਰੀਕ ਆਏ, ਅਲੈਗਜ਼ੈਂਡਰ, ਇਹ ਇੰਡਸ ਰਿਵਰ ਜਿਹਨੂੰ ਅਸੀਂ ਦਰਿਆਏ ਸਿੰਧ ਕਹਿੰਦੇ ਹਾਂ, ਉਹਨਾਂ ਦੀ ਗ੍ਰੀਕ ਜ਼ਬਾਨ ਦੇ ਵਿੱਚ ਆਈ ਲਫ਼ਜ਼ ਦਾ ਪ੍ਰੋਨਾਂਸੀਏਸ਼ਨ ਨਹੀਂ ਸੀ, ਆਈ ਨੂੰ H ਪ੍ਰੋਨਾਊਂਸ ਕਰਦੇ ਸੀ। ਜਿਵੇਂ ਅਸੀਂ ਜੇ ਸੈਨ ਹੋਜ਼ੇ, ਸਪੈਨਿਸ਼ ਦੇ ਵਿੱਚ ਵੀ H ਨਹੀਂ ਹੈ, ਉਹਨੂੰ ਸੈਨ ਜੋਜ਼ੇ ਲਿਖਿਆ ਜਾਂਦਾ। ਸ਼ੁਰੂ ਜਦੋਂ ਅਸੀਂ ਆਏ ਤਾਂ ਸੈਨ ਜੋਜ਼ੇ ਹੀ ਬੋਲਣ ਵਾਲਾ ਕੰਮ ਸੀ। ਉਹਨਾਂ ਨੇ ਕਿਹਾ ਜੀ ਇਹ ਹੋਜ਼ੇ ਹੈ, ਇਹਦੇ 'ਚ ਹੈ ਨਹੀਂ, ਜੇ ਲਫ਼ਜ਼ ਨਹੀਂ ਹੈ ਇਹਨਾਂ ਦੇ ਐਲਫਾਬੈਟ। ਤਾਂ ਉਹਨਾਂ ਦੇ ਨਹੀਂ ਸੀ, ਉਹਨਾਂ ਨੇ ਇੰਡਸ ਨੂੰ ਹਿੰਡਸ ਕਿਹਾ, ਤੇ ਜਿਹੜੇ ਉਸ ਖਿੱਤੇ ਦੇ ਸੀ ਉਹਨਾਂ ਦੇ ਲਈ ਉਸ ਕਿਸਮ ਦਾ ਲਫ਼ਜ਼ ਆ ਗਿਆ। ਸੋ ਕੁੱਲ ਮਿਲਾ ਕੇ ਜਿਹੜੀ ਈਵਨ ਜ਼ਬਾਨ ਵੀ ਸੀ, ਜਦੋਂ ਅਸੀਂ ਹਿੰਦੁਸਤਾਨੀ ਜ਼ਬਾਨ ਕਹਿੰਦੇ ਹਾਂ, ਅਫਗਾਨ ਜਾਂ ਦੂਜੇ, ਔਰ ਇਹ ਈਵਨ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਸੁਣ ਰਿਹਾ ਸੀ ਕਿ ਵੀ ਜਦੋਂ ਇੱਥੋਂ ਮਹਾਜਰ ਗਏ ਯੂਪੀ ਬਿਹਾਰ 'ਚੋਂ 47 ਦੀ ਵੰਡ ਵੇਲੇ,
ਤੇ ਉਹਨਾਂ ਨੂੰ ਲਹਿੰਦੇ ਪੰਜਾਬ ਦੇ ਲੋਕ ਜਾਂ ਇਹੀ ਕਹਿੰਦੇ ਸੀ ਹਿੰਦੁਸਤਾਨੀ ਆ ਗਏ, ਕਿਉਂਕਿ ਉਹਨੂੰ ਕਹਿੰਦੇ ਹੀ ਹਿੰਦੁਸਤਾਨੀ ਗੰਗਾ ਜਮਨਾ ਤਹਿਜ਼ੀਬ ਵਾਲਿਆਂ ਨੂੰ ਸੀ। ਹੁਣ ਜੇ ਅਸੀਂ ਪੰਜਾਬ ਲਫ਼ਜ਼ ਦੀ ਗੱਲ ਕਰੀਏ, ਈਵਨ ਪੰਜਾਬ ਸੂਬੇ ਦੇ ਲਈ ਪਹਿਲੇ ਜਿਹੜੇ ਉਹਦੇ ਨਾਂ ਨੇ ਸਪਤ ਸਿੰਧੂ ਸੀ, ਕਿ 7 ਦਰਿਆ ਜਿਹੜੇ ਨੇ। ਪੰਜਾਬ ਸਭ ਤੋਂ ਪਹਿਲਾਂ ਅਸੀਂ ਅਕਬਰ ਦੇ ਪੀਰੀਅਡ 'ਚ ਰਿਕਾਰਡ ਦੇ ਵਿੱਚ ਦੇਖਦੇ ਹਾਂ। ਹੁਣ ਅਸੀਂ ਇਹ ਕਹੀਏ ਜੀ ਇਹਨੂੰ ਸਪਤ ਸਿੰਧੂ ਕਹਿਣਾ ਚਾਹੀਦਾ। ਪੰਜਾਬ ਹਾਲਾਂ ਡਿਵੀਜ਼ਨ ਵੀ ਹੋ ਗਈ, ਇੱਧਰਲਾ ਪੰਜਾਬ ਵੀ ਆ ਉੱਧਰਲਾ, ਪਰ ਨਾ ਉਹਨਾਂ ਨੇ ਨਾਂ ਬਦਲਿਆ ਨਾ ਇੱਧਰ ਬਦਲਿਆ, ਕਿਉਂਕਿ ਧਰਤੀ ਦਾ ਖਿੱਤਾ ਤਾਂ ਉਹੀ ਹੈ। ਭਾਵੇਂ 2 ਦਰਿਆ 2.5 ਇੱਧਰ ਰਹਿ ਗਏ 2.5 ਉੱਧਰ ਰਹਿ ਗਏ, ਪਰ ਉਹ ਵੀ ਉਹਨੂੰ ਪੰਜਾਬ ਕਹਿੰਦੇ ਨੇ, ਅਸੀਂ ਵੀ ਪੰਜਾਬ। ਸਪੈਲਿੰਗ ਅੰਗਰੇਜ਼ੀ 'ਚ ਫਰਕ ਹੈ, PAN ਨਾਲ ਲਿਖਦੇ ਨੇ, ਅਸੀਂ U ਨਾਲ ਲਿਖਦੇ, ਪਰ ਪੰਜਾਬੀ ਤਾਂ ਪੰਜਾਬੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਜਦੋਂ ਅਸੀਂ ਇਸ ਸਾਰੀ ਡਿਬੇਟ ਨੂੰ ਦੇਖਦੇ ਹਾਂ ਤੇ 2-3 ਚੀਜ਼ਾਂ ਬੜੀਆਂ ਕਲੀਅਰ ਨੇ। ਇੱਕ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ G20 ਸਮਿਟ ਦਾ ਪੂਰਾ ਜਿਹੜਾ ਉਹ ਡਿੱਗ ਪਈ ਹੈ ਧਰਤੀ ਤੇ, ਜੋ ਵੀ ਉਹਨਾਂ ਨੇ ਕੱਢਣਾ ਸੀ ਉਹ 'ਚੋਂ ਕੁਛ ਨਹੀਂ, ਨਿਰਾਸ਼ਾ। ਫਿਰ ਇਹ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਜਿਹੜੀ ਕਾਂਸਟੀਟਿਊਸ਼ਨ ਨੂੰ, ਜਿਹੜਾ ਕੁਛ ਹਫ਼ਤੇ ਪਹਿਲਾਂ ਇਹਨਾਂ ਦੀ ਇਕਨੋਮਿਕਲ ਕਮੇਟੀ ਦੇ ਚੇਅਰਮੈਨ ਨੇ ਡਿਬੇਟ ਖੜੀ ਕੀਤੀ ਸੀ ਕਿ ਜੀ ਕਾਂਸਟੀਟਿਊਸ਼ਨ 'ਚ 125 ਸੋਧਾਂ ਹੋ ਗਈਆਂ, ਇਹ ਇਰਰੈਲੇਵੈਂਟ ਹੈ, ਵੀ ਨੀਡ ਏ ਨਿਊ ਕਾਂਸਟੀਟਿਊਸ਼ਨ। ਇਹ ਡਿਬੇਟ ਤੁਸੀਂ ਦੇਖੋਗੇ, ਫਿਰ ਜਦੋਂ ਤੁਸੀਂ ਉਸ ਕੰਟੈਕਸਟ ਦੇਖੋਗੇ ਤੇ ਇਹ ਗੱਲ ਸਮਝ ਆ ਜਾਂਦੀ ਹੈ ਕਿ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਤਾਂ ਇਹਦੇ ਨਾਲ ਇਹ G20 ਹੁਣ ਗੱਲ ਇਹ ਹੁੰਦੀ ਹੈ ਕਿ ਵੀ ਤੁਹਾਨੂੰ ਪੀੜ ਕੋਈ ਚੱਲ ਰਹੀ ਹੁੰਦੀ ਹੈ, ਕਿਸੇ ਦਾ ਸਿਰ ਦੁਖ ਰਿਹਾ, ਉਹ ਪੁੱਠਾ ਹੋ ਰਿਹਾ, ਸਿੱਧਾ ਹੋ ਰਿਹਾ, ਹਕੀਮ ਸੱਦਿਆ, ਉਹਨੇ ਕਿਹਾ ਇਹਦੇ ਪੈਰਾਂ ਤੇ ਲਾਓ ਤੱਤਾ ਸਰੀਆ, ਉਹ ਉਹਨੂੰ ਸਰੀਆ ਲਾ ਕੇ ਆਹ ਕਰ ਰਿਹਾ, ਉਹਨੂੰ ਕਹਿੰਦਾ ਹੁਣ ਦਾ ਸਿਰ ਦਰਦ ਕਿਤੇ, ਉਹ ਕਹਿੰਦਾ ਇਹ ਬਚਾਓ ਮੈਨੂੰ, ਖਾ ਕੇ ਕਸਮਾਂ ਨੂੰ ਸਿਰ ਦਰਦ, ਮੇਰਾ ਪੈਰ ਸਾੜਤਾ। ਹੁਣ ਹਾਲ ਤਾਂ ਇਹ ਹੈ ਕਿ ਵੀ ਇੱਕ ਤੋਂ ਅੱਗੇ ਇੱਕ ਤੁਸੀਂ ਸ਼ੁਰੂ ਕਰ ਰਹੇ ਹੋ ਤਾਂ ਕਿ ਅਸਲੀ ਇਸ਼ੂ ਜਿਹੜੇ ਨੇ ਉਹ ਸਾਈਡ ਟਰੈਕ ਹੋ ਰਹੇ ਨੇ, ਲੇਕਿਨ ਇਹ ਉਹਨਾਂ ਨੇ 2024 ਤੱਕ ਪਹੁੰਚਦੇ ਆ ਇਹ ਸਾਰੇ ਇਸ਼ੂ ਕਲੀਅਰਲੀ ਮੁਸਲਮਾਨਾਂ ਦੇ ਘੱਟ ਗਿਣਤੀਆਂ ਦੇ ਜੈਨੋਸਾਈਡ ਦੀ ਕਾਲ ਵੀ ਨਾਲ ਦੀ ਨਾਲ ਉਹਨਾਂ ਦੀ ਚੱਲ ਰਹੀ ਹੈ। ਮਨੀਪੁਰ ਦੇ ਵਿੱਚ ਈਸਾਈਆਂ ਦਾ ਸਫਾਇਆ, ਕਸ਼ਮੀਰ 'ਚ ਮੁਸਲਮਾਨਾਂ ਦਾ, ਪੰਜਾਬ ਦੇ ਸਿੱਖਾਂ ਦਾ ਕੀ ਹਾਲ ਕੀਤਾ ਹੋਇਆ। ਇੱਧਰ ਉਹਨਾਂ ਨੇ ਇਸ ਡਿਬੇਟ ਹੁਣ ਆਉਣ ਵਾਲੇ ਦਿਨਾਂ 'ਚ ਈਵਨ ਵਿਦਨ ਜਿਹੜੀ ਸਾਈਜ਼ੇਬਲ ਹਾਈ ਕਾਸਟ ਹਿੰਦੂ ਸੁਸਾਇਟੀ ਹੈ, ਉਹਨਾਂ 'ਚ ਵੀ ਪੋਲਰਾਈਜੇਸ਼ਨ ਹੋਏਗੀ ਕਿ ਜਿਹੜਾ ਭਾਰਤ ਕਹਿੰਦਾ ਉਹ ਹਿੰਦੂ ਤਵੀ ਹੈ ਤੇ ਜਿਹੜਾ ਇੰਡੀਆ ਕਹਿੰਦਾ ਉਹ ਦੁਸ਼ਮਣ ਹੈ। ਮਤਲਬ ਹੁਣ ਜਦੋਂ ਤੁਸੀਂ ਪੋਲਰਾਈਜ਼ ਕਰਦੇ ਹੋ ਸੁਸਾਇਟੀ ਨੂੰ, ਉਸ ਲੈਵਲ ਤੱਕ ਲੈ ਕੇ ਜਾਂਦੇ ਹੋ, ਤੇ ਸਾਡਾ ਤੇ ਹਮੇਸ਼ਾ ਹੀ ਕਹਿਣਾ ਹੈ, ਹੁਣ ਅਸੀਂ ਹੋਰ ਵੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ 75 ਸਾਲ ਬਾਅਦ ਵੀ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਇਹਨਾਂ ਦੇ ਮੁਲਕ ਦਾ ਨਾਂ ਕੀ ਹੈ, ਇੰਡੀਆ ਹੈ ਕਿ ਭਾਰਤ। ਇਹਦਾ ਮਤਲਬ ਹੈ ਇਹ ਕਦੇ ਐਜ਼ ਏ ਮੁਲਕ ਐਗਜ਼ਿਸਟ ਕਰਦਾ ਹੀ ਨਹੀਂ ਸੀ। ਇਹ ਯੂਨੀਅਨ ਹੈ ਆਫ ਡਿਫਰੈਂਟ ਨੈਸ਼ਨੈਲਿਟੀਜ਼, ਤੇ ਜਿਵੇਂ ਸੋਵੀਅਤ ਯੂਨੀਅਨ ਨੇ ਇਧਰੋਂ ਉਧਰੋਂ ਖੋਹ ਖਾ ਕੇ 15 ਸੈਂਟਰਲ ਏਸ਼ੀਆ ਦੇ ਔਰ ਦੂਸਰੇ ਸੂਬੇ 15 ਜਿਹੜੇ ਨੇ ਜਦੋਂ ਟੁੱਟਿਆ ਤੇ ਉਹਦੇ 15 ਟੁਕੜੇ ਹੋਏ, ਇਵੇਂ ਹੀ ਇਸ ਦੇ ਵੀ 10 ਤੋਂ ਜ਼ਿਆਦਾ ਟੁਕੜੇ, ਜਿਵੇਂ ਜਿਹੜਾ ਉਹ ਇੱਕ ਨਕਸ਼ਾ ਵੀ ਜਿਹਨੂੰ ਕਿ ਨੈਟੋ ਦੇ ਕਿਸੇ ਸੱਜਣ ਦੇ ਨਾਲ ਜੋੜਿਆ ਜਾਂਦਾ, ਉਹ TV 84 ਨਿਊਜ਼ ਨੇ ਉਹਨੂੰ ਕਵਰ ਕੀਤਾ ਸੀ ਕਿ ਉਸ ਦਾ, ਔਰ ਇਹ ਕੋਈ ਵੀ ਜਿਹੜਾ ਬੰਦਾ ਥੋੜਾ ਬਹੁਤ ਵੀ ਸਿਆਸੀ ਸੂਝ ਰੱਖਦਾ ਉਸ ਨੂੰ ਇਹ ਸਮਝ ਆਉਂਦੀ ਹੈ ਕਿ ਭਾਈ ਇਹ ਜਿਹੜਾ ਇਹਨਾਂ ਦੀ ਹੁਣ ਇਹ ਸਾਰੀ ਇਹਨਾਂ ਨੇ ਇਸ ਕਿਸਮ ਦਾ ਕਲੇਸ਼ ਪਾਇਆ, ਇਸ ਦਾ ਮਤਲਬ ਇਹ ਹੈ ਕਿ ਇਹ ਹੁਣ ਸੋਵੀਅਤ ਯੂਨੀਅਨ ਵਾਲੇ ਉਸ ਪਾਸੇ ਹੀ ਜਾ ਰਹੇ ਨੇ। ਔਰ ਅਸੀਂ ਇਹਨਾਂ ਨੂੰ ਮੁਬਾਰਕ ਦਿੰਦੇ ਹਾਂ ਕਿ ਭਾਈ ਤੁਹਾਨੂੰ ਗੰਗਾ ਜਮਨਾ ਵਾਲਾ ਹਿੱਸਾ ਤੁਹਾਡਾ ਹੀ ਹੈ, ਉਹਨੂੰ ਤੁਸੀਂ ਭਾਰਤ ਕਹੋ, ਉਹਨੂੰ ਤੁਸੀਂ ਆਰੀਆਵਰਤ ਕਹੋ, ਉਹਨੂੰ ਤੁਸੀਂ ਕੋਈ ਹੋਰ ਕਹੋ, ਉਹ ਤੁਹਾਨੂੰ ਮੁਬਾਰਕ। ਘੱਟੋ ਘੱਟ ਬਾਕੀਆਂ ਦੀ ਜਾਨ ਛੱਡੋ। ਇਹ ਚੰਗੀ ਗੱਲ ਹੈ ਕਿ 75 ਸਾਲ ਬਾਅਦ ਇਹ ਦੁਨੀਆ ਦੇ ਵਿੱਚ ਆਪਣਾ ਜਿਹੜਾ ਉਹ ਜਨਾਜ਼ਾ ਕੱਢ ਰਹੇ ਨੇ ਕਿ ਜੀ ਇਹਨਾਂ ਨੂੰ 75 ਸਾਲਾਂ 'ਚ ਹੀ ਨਹੀਂ ਪਤਾ ਲੱਗਾ ਕਿ ਇਹਨਾਂ ਦੇ ਮੁਲਕ ਦਾ ਨਾਂ ਕੀ, ਇਹਦਾ ਮਤਲਬ ਹੈ ਵੀ ਇਹ ਮੁਲਕ ਹੈ ਹੀ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tvrefour.tv ਤੇ। ਅਸੀਂ ਤੁਹਾਡੇ ਤਹਿ ਦਿਲ ਤੇ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।